ਪੰਜਾਬੀ ਰੇਡੀਓ ਯੂਐਸਏ ਦੇ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਪ੍ਰਵੀਨ ਸ਼ਰਮਾ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ ਈਵਨਿੰਗ। ਇਸ ਪ੍ਰੋਗਰਾਮ ਦੇ ਵਿੱਚ ਆਪਾਂ ਸਾਂਝ ਪਾਉਣੇ ਆ ਬਲਤੇਜ ਪੰਨੂ ਜੀ ਦੇ ਨਾਲ, ਜਿਨ੍ਹਾਂ ਦੇ ਜੋ ਕਿ ਸਾਨੂੰ ਦੱਸਦੇ ਨੇ ਪੰਜਾਬ ਦੇ ਨਾਲ ਭਾਰਤ ਦੀ ਸਿਆਸਤ ਤੇ ਭਾਰਤ ਦੀ ਆਵਾਮ ਦੇ ਨਾਲ ਜੁੜੀਆਂ ਅਹਿਮ ਖਬਰਾਂ ਤੇ ਉਹ ਚਾਤਖੋਰੀ ਕਰਦੇ ਨੇ। ਉਹਨਾਂ ਦੇ ਵੱਲ ਵਧਾਂਗੇ, ਪਰ ਉਸ ਤੋਂ ਪਹਿਲਾਂ ਧੰਨਵਾਦ ਕਰ ਲਈਏ ਸਾਡੇ ਸਪਾਂਸਰਸ ਦਾ, ਜਿਨ੍ਹਾਂ ਦੇ ਜ਼ਰੀਏ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਹੈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸਾਡੇ ਪ੍ਰੋਗਰਾਮ ਦੇ ਸਪਾਂਸਰ ਨੇ, ਜਿਨ੍ਹਾਂ ਦੇ ਨਾਲ ਤੁਸੀਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਜੇਕਰ ਲੈਣੀ ਹੈ ਤਾਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ ਜੀ 408 272 2500। ਟਿਰਕੀਆਨਾ ਇਮੀਗ੍ਰੇਸ਼ਨ ਲਾਅ ਵਾਲੇ, ਜੇ ਲਾਅ ਫਰਮ ਵਾਲੇ, ਜੇ ਟਿਰਕੀਆਨਾ ਇਮੀਗ੍ਰੇਸ਼ਨ ਬਾਬਤ ਕੋਈ ਵੀ ਤੁਹਾਡੀ ਇਨਕੁਆਇਰੀ ਹੈ, ਸਵਾਲ ਹੈ, ਤਾਂ ਬੇਝਿਜਕ ਨੰਬਰ ਡਾਇਲ ਕਰ ਸਕਦੇ ਹੋ 415 909 0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਮਨਜੀਤ ਸਿੰਘ ਦੀਵਾਨਾ ਬੂਟਾ ਸਿੰਘ ਰਾਣੀਪੁਰ ਫ੍ਰੈਜ਼ਨੋ, ਚਰਨਜੀਤ ਸਿੰਘ ਬਦਵਾਲ ਪਿਆਰਾ ਸਿੰਘ, ਰਾਹੁਲ ਗੁਰਪਾਲ ਗਿੱਲ ਸੈਕਰਾਮੈਂਟੋ, ਰੇਸ਼ਮ ਸਿੰਘ ਨਿੱਜਰ ਯੂਬਾ ਸਿਟੀ, ਮਨਦੀਪ ਸਿੰਘ ਕਾਲੋਂ ਮੋਡੈਸਟੋ, ਰਵਿੰਦਰ ਸਿੰਘ ਪ੍ਰੀਤਮ ਸਿੰਘ ਗਿੱਲ ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਦ ਬੇਕਰਸਫੀਲਡ, ਗੁਰਮੇਲ ਲਿੱਦੜ ਬੇਕਰਸਫੀਲਡ ਅਤੇ ਮਨਪ੍ਰੀਤ ਸਿੰਘ ਸਰਬਜੀਤ ਕੌਰ ਸੈਨ ਹੋਜੇ ਤੋਂ ਸਾਡੇ ਪ੍ਰੋਗਰਾਮ ਦੇ ਸਪਾਂਸਰ ਨੇ। ਕਿਸੇ ਵੀ ਦਰਸ਼ਕ ਨੇ, ਕਿਸੇ ਵੀ ਫਰਮ ਨੇ ਜੇਕਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਤਾਂ ਨੰਬਰ ਡਾਇਲ ਕਰ ਸਕਦੇ ਹੋ 408 272 5200। ਸਮਾਂ ਅਗਵਾਏ ਬਿਨਾਂ ਸਾਂਝ ਪਾਉਣਾ ਹੈ ਬਲਤੇਜ ਪੰਨੂ ਜੀ ਦੇ ਨਾਲ। ਉਸ ਤੋਂ ਬਾਅਦ ਉਹਨਾਂ ਤੋਂ ਲਾਂਗੇ ਤਬਸਰਾ ਸਾਰੀਆਂ ਅਹਿਮ ਖਬਰਾਂ ਦੇ ਬਾਰੇ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਖਬਰ ਤੇ ਨਜ਼ਰ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ, ਧੰਨਵਾਦ, ਬਹੁਤ ਮਿਹਰਬਾਨੀ ਜੀ ਪੰਨੂ ਸਾਹਿਬ, ਗਵਾਂਢੀ ਮੁਲਕ ਤੋਂ ਸ਼ੁਰੂਆਤ ਇੱਕ ਵਾਰ ਫਿਰ ਤੋਂ ਕਰ ਲੈਂਦੇ ਆ। ਸਿਆਸੀ ਉਥਲ ਪੁਥਲ ਜਾਰੀ ਹੈ ਜੀ ਪਾਕਿਸਤਾਨ ਦੇ ਵਿੱਚ, ਤੇ ਇਮਰਾਨ ਖਾਨ ਦੇ ਅਸਤੀਫੇ ਦੀਆਂ ਚਰਚਾਵਾਂ ਨੇ ਜੀ। ਦੇਖੋ, ਐਕਚੁਅਲੀ ਉਥਲ ਪੁਥਲ ਜਿਹੜੀ ਆ ਉਹ ਦੋ ਗਵਾਂਢੀ ਮੁਲਕਾਂ ਦੇ ਵਿੱਚ ਜਾਰੀ ਹੈ। ਸ੍ਰੀਲੰਕਾ ਦੇ ਵਿੱਚ ਵੀ ਹਾਲਾਤ ਜਿਹੜੇ ਆ ਉਹ ਲੋਕ ਸੜਕਾਂ ਦੇ ਉੱਤੇ ਬੜੀ ਵੱਡੀ ਗਿਣਤੀ ਦੇ ਵਿੱਚ ਨਿਕਲ ਰਹੇ ਆ ਜੀ ਔਰ ਕੋਲੰਬੋ ਦੇ ਵਿੱਚ ਲੋਕਾਂ ਨੇ ਵੱਡਾ ਰੋਸ ਪ੍ਰਦਰਸ਼ਨ ਕੀਤਾ। ਰਾਸ਼ਟਰਪਤੀ ਗੋਟਬਾਇਆ ਰਾਜਪਕਸ਼ਾ ਦੇ ਖਿਲਾਫ ਇਹ ਪ੍ਰਦਰਸ਼ਨ ਹੋਇਆ ਔਰ ਜਿਹੜੇ ਬੇਭਰੋਸਗੀ ਦਾ ਮਤਾ ਲਿਆਉਣ ਦੀ ਚੇਤਾਵਨੀ ਜਿਹੜੀ ਆ ਉਹ ਸ੍ਰੀਲੰਕਾ ਦੀ ਸਰਕਾਰ ਨੂੰ ਵੀ ਆ। ਰਾਸ਼ਟਰਪਤੀ ਦੇ ਉੱਤੇ ਮਹਾਦੋਸ਼ ਚਲਾਉਣ ਨੂੰ ਵੀ ਤਿਆਰ ਹੈ ਮੁੱਖ ਵਿਰੋਧੀ ਧਿਰ, ਇਹ ਗੱਲ ਜਿਹੜੀ ਉਹ ਆਖੀ ਗਈ ਹੈ। ਭਾਵ ਕਿ ਉਥਲ ਪੁਥਲ ਸ੍ਰੀਲੰਕਾ ਦੇ ਵਿੱਚ ਵੀ ਹੋ ਰਹੀ ਆ। ਸ੍ਰੀਲੰਕਾ ਸੰਬੰਧੀ ਕਾਫੀ ਦਿਨ ਪਹਿਲਾਂ ਮੈਂ ਤੁਹਾਨੂੰ ਵਿਸਥਾਰ ਦੇ ਵਿੱਚ ਦੱਸਿਆ ਸੀ ਕਿ ਇਸ ਵੇਲੇ ਮਹਿੰਗਾਈ ਦੇ ਕਿੰਨੇ ਬੁਰੇ ਹਾਲਾਤ ਨੇ। ਲੋਕਾਂ ਦੇ ਕੋਲੇ ਸੜਕਾਂ ਦੇ ਉੱਤੇ ਉਤਰਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ। ਲੋਕ ਲਾਈਨਾਂ ਦੇ ਵਿੱਚ ਲੱਗੇ ਆਪਣੀ ਜਾਨ ਗਵਾ ਰਹੇ ਆ। ਲੋਕਾਂ ਦੀਆਂ ਮੌਤਾਂ ਭੁੱਖ ਦੇ ਨਾਲ ਉੱਥੇ ਹੋ ਰਹੀਆਂ ਨੇ, ਏਡਾ ਮੰਦਾ ਹਾਲ ਹੈ। ਪਾਕਿਸਤਾਨ ਦੇ ਵਿੱਚ ਬੇਸ਼ੱਕ ਇਸ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਹੈਗੀ, ਪਰ ਸਿਆਸੀ ਉਥਲ ਪੁਥਲ ਜਿਹੜੀ ਆ ਉਹ ਜ਼ਰੂਰ ਜਾਰੀ ਹੈ। ਇਮਰਾਨ ਖਾਨ ਹੋਰਾਂ ਨੇ ਜਿਹੜਾ ਸੰਬੋਧਨ ਕੀਤਾ ਪਾਕਿਸਤਾਨ ਦੇ ਲੋਕਾਂ ਨੂੰ, ਰਾਸ਼ਟਰ ਨੂੰ, ਔਰ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਕਿ ਵਿਦੇਸ਼ੀ ਤਾਕਤਾਂ ਦੇ ਵੱਲੋਂ ਥੋਪੀ ਗਈ ਸਰਕਾਰ ਪ੍ਰਵਾਨ ਨਹੀਂ ਹੋਊਗੀ। ਉਹਨਾਂ ਨੇ ਆਪਣੇ ਹਮਾਇਤੀਆਂ ਨੂੰ ਸੜਕਾਂ ਦੇ ਉੱਤੇ ਉਤਰਨ ਦਾ ਸੱਦਾ ਦਿੱਤਾ। ਉਹਨਾਂ ਨੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਅਫਸੋਸਜਨਕ ਜਿਹੜਾ ਉਹ ਦੱਸਿਆ। ਸੰਸਦ ਮੈਂਬਰਾਂ ਦੀ ਖਰੀਦੋ ਫਰੋਖਤ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ। ਫੈਸਲਾ ਮੁਲਕ ਦੀ ਆਵਾਮ ਦੇ ਉੱਤੇ ਜਿਹੜਾ ਉਹ ਛੱਡਿਆ ਗਿਆ ਔਰ ਇਮਰਾਨ ਖਾਨ ਹੋਰਾਂ ਨੇ ਇਹ ਗੱਲ ਜਿਹੜੀ ਕਹੀ ਆ ਕਿ ਉਹ ਏਡੀ ਛੇਤੀ ਹਾਰ ਨਹੀਂ ਜਿਹੜਾ ਮੰਨਣਗੇ। ਹਾਲਾਂਕਿ ਉਹਨਾਂ ਨੇ ਇਹ ਕਿਹਾ ਕਿ ਸੁਪਰੀਮ ਕੋਰਟ ਦੇ ਵੱਲੋਂ ਡਿਪਟੀ ਸਪੀਕਰ ਦੇ ਬੇਭਰੋਸਗੀ ਮਤਾ ਰੱਦ ਕਰਨ ਦੇ ਵਿਵਾਦਤ ਫੈਸਲੇ ਨੂੰ ਗੈਰ ਸੰਵਿਧਾਨਕ ਐਲਾਨੇ ਜਾਣ ਨੂੰ ਅਫਸੋਸਨਾਕ ਕਰਾਰ ਜਿਹੜਾ ਉਹ ਦਿੱਤਾ। ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਬੜੀਆਂ ਇਸ ਵੇਲੇ ਜੋਸ਼ ਦੇ ਵਿੱਚ ਨੇ। ਉਹਨਾਂ ਨੂੰ ਇਹ ਲੱਗਦਾ ਕਿ ਹੁਣ ਸਰਕਾਰ ਬਦਲ ਜੂਗੀ ਔਰ ਬਦਲੀ ਹੋਈ ਸਰਕਾਰ ਦੇ ਵਿੱਚ ਵਿਰੋਧੀ ਧਿਰ ਦੀ ਸਰਕਾਰ ਆ ਸਕਦੀ ਆ ਤੇ ਇਲੈਕਸ਼ਨਾਂ ਤੁਰੰਤ ਪਾਕਿਸਤਾਨ ਦੇ ਲੋਕਾਂ ਦੇ ਉੱਤੇ ਨਹੀਂ ਥੋਪੀਆਂ ਜਾਣਗੀਆਂ। ਕਿਉਂਕਿ ਜੇ ਆਪਾਂ ਨੰਬਰ ਦੀ ਖੇਡ ਦੇ ਵਿੱਚ ਦੇਖੀਏ ਤੇ ਇਮਰਾਨ ਖਾਨ ਹੋਰੀ ਜਿਹੜੇ ਆ ਉਹ ਨੰਬਰ ਗੇਮ ਦੇ ਵਿੱਚ ਪਛੜ ਗਏ ਆ ਇਸ ਵੇਲੇ। ਇਹ ਕਿਹਾ ਜਾ ਰਿਹਾ ਕਿ ਜਿਹੜੀ ਬਹਿਸ ਹੋਊਗੀ ਪਾਰਲੀਮੈਂਟ ਦੇ ਵਿੱਚ, ਉਹਦੇ ਵਿੱਚ ਵੋਟਿੰਗ ਤੋਂ ਪਹਿਲਾਂ ਇਮਰਾਨ ਖਾਨ ਹੋਰੀ ਸੰਭਾਵੀ ਰੂਪ ਦੇ ਵਿੱਚ ਅਸਤੀਫਾ ਦੇ ਸਕਦੇ ਆ। ਜੇ ਅਸਤੀਫਾ ਦਿੰਦੇ ਆ ਤੇ ਫਿਰ ਵਿਰੋਧੀ ਧਿਰ ਜਿਹੜੀ ਆ ਉਹ ਸਰਕਾਰ ਬਣਾਉਣ ਦੇ ਵਾਸਤੇ ਦਾਅਵਾ ਪੇਸ਼ ਕਰੂਗੀ। ਜੇ ਸੁਪਰੀਮ ਕੋਰਟ ਦੇ ਆਏ ਫੈਸਲਿਆਂ ਨੂੰ ਮੰਨੀਏ ਤੇ ਸੁਪਰੀਮ ਕੋਰਟ ਸ਼ਾਇਦ ਇਹ ਸਮਝਦੀ ਆ ਕਿ ਲੋਕਾਂ ਦੇ ਉੱਤੇ ਅਜੇ ਚੋਣਾਂ ਨਾ ਥੋਪੀਆਂ ਜਾਣ ਤੇ ਜਿੰਨਾ ਸਮਾਂ ਰਹਿੰਦਾ ਸਰਕਾਰ ਦਾ ਉਹਦੇ ਵਿੱਚ ਜੇ ਨੰਬਰ ਵਿਰੋਧੀ ਧਿਰਾਂ ਦੇ ਕੋਲੇ ਵੱਧ ਹੈ
ਤੇ ਉਹਨਾਂ ਨੂੰ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਜਾਵੇ। ਜੀ ਜੀ ਬਿਲਕੁਲ। ਸੋ ਅਗਲੀ ਖਬਰ ਵੱਲ ਆਪਾਂ ਵਧੀਏ, ਰੁਖ ਕਰੀਏ ਪੰਜਾਬ ਦੀਆਂ ਖਬਰਾਂ ਦਾ। ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸ਼੍ਰੋਮਣੀ ਕਮੇਟੀ ਨੂੰ ਕਿਹਾ ਵੀ ਹੁਣ ਤੁਸੀਂ ਚੈਨਲ ਸ਼ੁਰੂ ਕਰ ਲਓ। ਹੋਊਗਾ ਚੈਨਲ ਸ਼ੁਰੂ ਪੰਨੂ ਸਾਹਿਬ, ਜਾਂ ਕੋਈ ਕੁਝ ਹੋਰ ਲੱਗਦਾ? ਦੇਖੋ, ਘੱਟੋ ਘੱਟ ਇੱਕ ਗੱਲ ਤਾਂ ਹੈਗੀ ਆ ਪ੍ਰਵੀਨ, ਜੀ ਮੈਨੂੰ ਪਤਾ ਹੈ ਕਿ ਉਹਦੇ ਇੱਕ ਵਿਕਟਮ ਤੁਸੀਂ ਵੀ ਹੋ, ਕਿ ਇੱਥੇ ਇੱਕ ਚੈਨਲ ਦੀ ਮਨੋਪਲੀ ਇਹ ਰਹੀ ਜੀ ਕਿ ਉਹਨੇ ਪੰਜਾਬ ਦੇ ਵਿੱਚ ਬਹੁਤ ਸਾਰੇ ਖਬਰੀ ਚੈਨਲ ਗਰਭ ਦੇ ਵਿੱਚ ਮਾਰ ਦਿੱਤੇ, ਜੀ ਸਿਰਫ ਉਹਨਾਂ ਨੇ ਆਪਣੀ ਮਨੋਪਲੀ ਕਾਇਮ ਰੱਖਣ ਲਈ। ਮੈਂ ਇਹ ਮਾਮਲਾ ਬੜੀ ਵਾਰੀ ਇੱਥੇ ਉਠਾਉਂਦਾ ਰਿਹਾ ਕਿ ਸਾਡੀਆਂ ਯੂਨੀਵਰਸਿਟੀਜ਼, ਚਾਹੇ ਉਹ ਜਿਹੜੀਆਂ ਪੰਜਾਬੀ ਯੂਨੀਵਰਸਿਟੀ ਹੈ, ਪੰਜਾਬ ਯੂਨੀਵਰਸਿਟੀ ਹੈ, ਗੁਰੂ ਨਾਨਕ ਦੇਵ ਯੂਨੀਵਰਸਿਟੀ ਹੈ, ਚਾਹੇ ਪ੍ਰਾਈਵੇਟ ਯੂਨੀਵਰਸਿਟੀਜ਼ ਨੇ, ਜਿਹੜੇ ਉੱਥੇ ਪੱਤਰਕਾਰੀ ਵਿਭਾਗ ਨੇ, ਉੱਥੋਂ ਪੱਤਰਕਾਰੀ ਕਰਦੇ ਨਵੀਂ ਜਨਰੇਸ਼ਨ ਜਿਹੜੀ ਆ ਸਾਡੀ ਧੀਆਂ ਪੁੱਤ, ਉਹ ਕਿੱਥੇ ਜਾਂਦੇ ਆ? ਕਿਉਂਕਿ ਇੱਥੇ ਚੈਨਲ ਕੋਈ ਚੱਲਣ ਨਹੀਂ ਦਿੱਤਾ, ਖਬਰੀ ਚੈਨਲ। ਔਰ ਜਿਹਦੇ ਨਾਲ ਤੁਸੀਂ ਕੰਮ ਕਰਦੇ ਸੀ ਉਹ ਵੀ ਨਿਗਲ ਲਿਆ ਇਹਨਾਂ ਨੇ ਉਸ ਟਾਈਮ। ਜੀ ਔਰ ਇਹ ਚੀਜ਼ ਕਿਤੇ ਨਾ ਕਿਤੇ ਤਾਂ ਉੱਠਣੀ ਸੀਗੀ। ਹੂੰ ਇਸ ਕਿਸਮ ਦਾ ਇਹਨਾਂ ਨੇ ਜਿਹੜਾ ਰੱਸਾ ਪਾ ਕੇ ਰੱਖਿਆ ਕਿ ਕੋਈ ਚੈਨਲ ਜਿਹੜਾ ਉਹ ਪਨਪ ਨਾ ਸਕੇ। ਹੁਣ ਜਦੋਂ ਇਹ ਮਾਮਲਾ ਗੁਰਬਾਣੀ ਦੇ ਟੈਲੀਕਾਸਟ ਦਾ ਉੱਠਿਆ ਤਾਂ ਇਹਦੇ ਉੱਤੇ ਲਗਾਤਾਰ ਬਹਿਸ ਛਿੜੀ ਹੈ। ਮੈਂ ਸਮਝਦਾ ਇਹ ਬਹਿਸ ਜਿਹੜੀ ਆ ਬੜੀ ਨਿੱਗਰ ਹੈ। ਇਹ ਹੋਣਾ ਚਾਹੀਦਾ। ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਵਾਸਤੇ ਕਿਉਂ ਕਿਸੇ ਇੱਕ ਚੈਨਲ ਦੇ ਉੱਤੇ ਟੇਕ ਰੱਖੀ ਜਾਵੇ? ਇਹ ਬਿਜ਼ਨਸ ਦੇ ਨਾਲ ਜੁੜੀ ਹੋਈ ਚੀਜ਼ ਹੈ ਹੀ ਨਹੀਂਗੀ। ਇਹਨੂੰ ਬਿਜ਼ਨਸ ਪੁਆਇੰਟ ਆਫ ਵਿਊ ਦੇ ਨਾਲ ਵੇਖਿਆ ਹੀ ਨਹੀਂ ਜਾ ਸਕਦਾ। ਪਰ ਦੇਖਿਆ ਗਿਆ ਪਿਛਲੇ ਸਾਲਾਂ ਦੇ ਦੌਰਾਨ ਇਹਨੂੰ ਬਿਜ਼ਨਸ ਦੇ ਤੌਰ ਦੇ ਉੱਤੇ ਹੀ ਲਿਆ ਗਿਆ। ਕਰੋੜਾਂ ਨਹੀਂ, ਅਰਬਾਂ ਰੁਪਈਆ ਇਸ ਚੀਜ਼ ਤੋਂ ਕਮਾਇਆ ਜਾ ਰਿਹਾ। ਕਿਉਂਕਿ ਮੈਂ ਕੱਲ ਵੀ ਗੱਲ ਕੀਤੀ ਸੀ ਵੀ ਜੇ ਤੁਸੀਂ ਕੇਬਲ ਦਾ ਕਨੈਕਸ਼ਨ ਨਹੀਂ ਲੈ ਸਕਦੇ, ਤੁਸੀਂ ਗੁਰਬਾਣੀ ਨਹੀਂ ਸੁਣ ਸਕਦੇ ਦਰਬਾਰ ਸਾਹਿਬ ਤੋਂ ਪ੍ਰਸਾਰਿਤ ਹੁੰਦੀ। ਜੇ ਤੁਸੀਂ ਡਿਸ਼ ਦਾ ਉਹ ਪੈਕੇਜ ਨਹੀਂ ਲੈ ਸਕਦੇ ਤੇ ਤੁਸੀਂ ਨਹੀਂ ਸੁਣ ਸਕਦੇ ਗੁਰਬਾਣੀ। ਨਾ ਸਿਰਫ ਦੇਸ਼ ਦੇ ਵਿੱਚ ਬਲਕਿ ਵਿਦੇਸ਼ ਦੇ ਵਿੱਚ ਵੀ। ਧਾਮੀ ਸਾਹਿਬ ਇਹ ਕਹਿੰਦੇ ਕਿ 200 ਕਰੋੜ ਰੁਪਏ ਦਾ ਖਰਚਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਘਾਟੇ 'ਚ ਜਾ ਰਹੀ ਹੈ। ਉਹ ਇਹ ਗੱਲ ਕਹਿ ਕੇ ਫਸ ਗਏ। ਤੁਸੀਂ ਦੇਖੋ, ਇਸ ਚੈਨਲ ਦੇ ਮਾਲਕ ਆਪਣਾ ਮੂੰਹ ਨਹੀਂ ਖੋਲ ਰਹੇ, ਜਿਹੜੇ ਕਿ ਉਹਨਾਂ ਨੇ ਆਪਣੀ ਇਹ ਪ੍ਰਾਪਰਟੀ ਦੇ ਤੌਰ ਦੇ ਉੱਤੇ ਸ਼ੋਅ ਕੀਤਾ ਹੋਇਆ, ਜਿਹੜਾ ਉਹਨਾਂ ਨੇ ਭਰਿਆ ਜਦੋਂ ਚੋਣਾਂ ਦੇ ਵੇਲੇ, ਉਹਦੇ ਵਿੱਚ ਵੀ ਕਿਹਾ ਹੋਇਆ ਕਿ ਇਹ ਉਹਨਾਂ ਦੀ ਪ੍ਰਾਪਰਟੀ ਹੈ। ਇਸ ਮਾਮਲੇ ਦੇ ਉੱਤੇ ਉਹ ਮੂੰਹ ਨਹੀਂ ਖੋਲ ਰਹੇ ਕੋਈ ਵੀ। ਇਸੇ ਕਰਕੇ ਪੱਤਰਕਾਰਾਂ ਤੋਂ ਇੱਥੇ ਵੀ ਗੱਲਬਾਤ ਕੀਤੇ ਤੋਂ ਬਿਨਾਂ ਚਲੇ ਗਏ ਸੁਖਬੀਰ ਸਿੰਘ ਬਾਦਲ ਹੋਰੀ, ਕਿ ਇਹਨਾਂ ਸਵਾਲਾਂ ਦਾ ਸਾਹਮਣਾ ਕਰਨਾ ਪਊਗਾ। ਮਨੋਪਲੀ ਬਣਾ ਕੇ ਰੱਖੀ ਹੋਈ ਸੀ। ਹੁਣ ਜਥੇਦਾਰ ਵੀ ਇਹਦੇ ਵਿੱਚ ਐਂਟਰ ਕੀਤੇ ਆ। ਜਥੇਦਾਰ ਨੇ ਇਹ ਗੱਲ ਕਹੀ ਆ ਕਿ YouTube ਦੇ ਉੱਤੇ ਤੁਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਚੈਨਲ ਨੂੰ ਸ਼ੁਰੂ ਕਰੇ, ਗੁਰਬਾਣੀ ਟੈਲੀਕਾਸਟ ਕਰੇ। ਔਰ ਇਹ ਕਿਹਾ ਕਿ 2 ਹਫ਼ਤਿਆਂ ਦਾ ਸਮਾਂ ਦਿੱਤਾ, ਕਿ 2 ਹਫ਼ਤਿਆਂ ਦੇ ਵਿੱਚ ਇਹਨੂੰ ਸ਼ੁਰੂ ਕੀਤਾ ਜਾਵੇ। ਤੇ ਫਿਰ ਇਹ ਗੱਲ ਕਹੀ ਆ ਕਿ ਅਗਲੇ ਮਹੀਨਿਆਂ ਦੇ ਵਿੱਚ ਚੈਨਲ ਜਿਹੜਾ ਉਹ ਬਕਾਇਦਾ ਤੌਰ ਦੇ ਉੱਤੇ ਲਾਂਚ ਕਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਔਰ ਉਦੋਂ ਤੱਕ ਵੈਬ ਚੈਨਲ ਦੇ ਰਾਹੀਂ ਗੁਰਬਾਣੀ ਕੀਰਤਨ ਜਿਹੜਾ ਉਹ ਬ੍ਰੌਡਕਾਸਟ ਕੀਤਾ ਜਾਵੇ। ਸ਼੍ਰੋਮਣੀ ਕਮੇਟੀ ਦੇ IT ਵਿੰਗ ਨੂੰ ਵੈਬ ਚੈਨਲ ਰਾਹੀਂ ਗੁਰਬਾਣੀ ਦੇ ਪ੍ਰਸਾਰਨ ਦੇ ਵਾਸਤੇ ਉਹਨਾਂ ਨੇ ਕਿਹਾ। ਤੇ ਨਾਲ ਦੀ ਨਾਲ ਇਹ ਵੀ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਜਿਹੜੇ ਨੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਦਦ ਕਰਨ ਕਿ ਜਿਹੜੀ ਪਰਮਿਸ਼ਨ ਆ ਉਹ ਲੈ ਕੇ ਦੇਣ ਦੇ ਵਿੱਚ। ਸਵਾਲ ਜਿਹੜਾ ਨਾ ਵੱਡਾ ਇਹ ਆ ਕਿ ਕੀ ਪਹਿਲਾਂ ਜਿਹੜੀਆਂ ਸਰਕਾਰਾਂ ਰਹੀਆਂ, ਬਾਕੀ ਛੱਡ ਦਿਓ, 97 ਤੋਂ ਲੈ ਕੇ 2002 ਤੱਕ ਦੀ, ਤੇ ਫਿਰ 7 ਤੋਂ ਲੈ ਕੇ 17 ਤੱਕ ਵਾਲੀ, ਕਦੀ ਪਰਮਿਸ਼ਨ ਮੰਗੀ ਗਈ ਜਿਹੜੀ ਸੈਂਟਰ ਤੋਂ, ਜਿਹੜੇ ਸੂਚਨਾ ਪ੍ਰਸਾਰਣ ਮੰਤਰਾਲੇ ਤੋਂ, ਕਿ ਅਸੀਂ ਚੈਨਲ ਸ਼ੁਰੂ ਕਰਨਾ? ਨਹੀਂ ਮੰਗੀ ਗਈ। ਇਹਦੇ ਵਿੱਚ ਇੱਕ ਚੀਜ਼ ਜਿਹੜੀ ਆ ਸ਼ਰਾਰਤ ਰੂਪੀ ਜਥੇਦਾਰ ਸਾਹਿਬ ਹੋਰ ਪਾ ਰਹੇ ਆ। ਉਹ ਕਹਿੰਦੇ ਕਿ ਜਿਹੜੇ ਸਿੱਖ ਭਾਈਚਾਰੇ ਦੇ ਉੱਤੇ ਹੋਏ ਜ਼ੁਲਮ ਨੇ, ਅਸੀਂ ਉਹਨਾਂ ਦੀ ਕਹਾਣੀ ਵੀ ਉਸ ਚੈਨਲ ਦੇ ਉੱਤੇ ਕਹਿਣੀ ਹੈ, ਇਹਦੀ ਵੀ ਪਰਮਿਸ਼ਨ ਲੈ ਕੇ ਦਿਓ। ਫਿਰ ਕਹਿੰਦੇ ਕਿ ਜਿਹੜਾ ਘੱਲੂਘਾਰਾ ਦਿਵਸ ਹੈ 6 ਜੂਨ ਵਾਲਾ, ਅਸੀਂ ਉਹਨੂੰ ਵੀ ਬ੍ਰੌਡਕਾਸਟ ਕਰਨਾ ਹੈ, ਉਹਦੇ ਉੱਤੇ ਇਹਦੀ ਪਰਮਿਸ਼ਨ ਵੀ ਲੈ ਕੇ ਦਿਓ। ਤੁਸੀਂ ਜ਼ਰੂਰ ਕਰੋ। ਜਿਹੜੇ ਸਿੱਖ ਮਸਲੇ ਨੇ ਉਹ ਜ਼ਰੂਰ ਵਿਚਾਰੇ ਜਾਣੇ ਚਾਹੀਦੇ ਨੇ। ਜਥੇਦਾਰ ਸਾਹਿਬ ਇਹ ਕਿਉਂ ਨਹੀਂ ਕਰ ਦਿੰਦੇ ਕਿ ਗੁਰਬਾਣੀ ਦੇ ਵਾਸਤੇ ਇੱਕ ਚੈਨਲ ਸੈਪਰੇਟ ਜਿਹੜਾ ਮੰਗ ਕੀਤੀ ਜਾ ਰਹੀ ਆ ਭਾਈਚਾਰੇ ਦੇ ਵੱਲੋਂ, ਉਹ ਬਣਾ ਦਿੰਦੇ। ਤੇ ਜਿਹੜਾ ਚੱਲ ਰਿਹਾ ਚੈਨਲ ਆ, ਜਿਹਦੇ ਉੱਤੇ ਪਹਿਲਾਂ ਗੁਰਬਾਣੀ ਬ੍ਰੌਡਕਾਸਟ ਹੁੰਦੀ ਸੀ, ਉਹਦਾ ਦਾਇਰਾ ਵੱਡਾ, ਉਹਦੇ ਉੱਤੇ ਸਿੱਖ ਮਸਲੇ ਵਿਚਾਰ ਲਏ ਜਾਣ, ਨਾਲੇ ਪਤਾ ਲੱਗ ਜੂ ਕਿ ਗੁਰਬਾਣੀ
ਦੇ ਅਧਿਕਾਰਾਂ ਦੀ ਗੱਲ ਕਰਨ ਵਾਲੇ ਸਿੱਖ ਮਸਲਿਆਂ ਦੇ ਉੱਤੇ ਗੱਲ ਕਰਦੇ ਆ ਭਲਾ ਜਾਂ ਹੂੰ, ਨਹੀਂ? ਜੀ, ਜੇ ਉਹ ਕਰਦੇ ਆ ਤੇ ਬੜੀ ਚੰਗੀ ਗੱਲ ਹੈ, ਫਿਰ ਉਹਨਾਂ ਨੂੰ ਉਹ ਸ਼ੁਰੂ ਕਰਨੀ ਚਾਹੀਦੀ ਹੈ। ਇਹ ਮਨੋਪਲੀ ਟੁੱਟਣ ਦੇ ਨਾਲ ਇੱਕ ਗੱਲ ਜ਼ਰੂਰ ਹੈਗੀ ਆ ਕਿ ਜਿਹੜੀ ਨਵੀਂ ਪੀੜ੍ਹੀ ਦੇ ਵਿੱਚੋਂ ਆਉਣ ਵਾਲੇ ਪੱਤਰਕਾਰ ਨੇ, ਹੋ ਸਕਦਾ ਉਹਨਾਂ ਦੇ ਵਾਸਤੇ ਵੀ ਇਸ ਪੱਖੋਂ ਰਾਹ ਖੁੱਲੇ ਕਿ ਕੁਝ ਨਵੇਂ ਨਿਊਜ਼ ਚੈਨਲ ਜਿਹੜੇ ਨੇ ਉਹ ਇੱਥੇ ਆਉਣ, ਤੇ ਉਹਦੇ ਨਾਲ ਉਹਨਾਂ ਲਈ ਕਿੰਨੇ ਲੋਕਾਂ ਦਾ ਭਵਿੱਖ ਜਿਹੜਾ ਉਹ ਸੰਵਰ ਸਕਦਾ, ਜਿਹੜਾ ਕਿ ਇਹਨਾਂ ਨੇ ਪਿਛਲੇ ਸਾਲਾਂ ਦੇ ਦੌਰਾਨ, ਦਹਾਕਿਆਂ ਦੇ ਦੌਰਾਨ ਲਗਭਗ ਉਹਨਾਂ ਨੂੰ ਪੱਤਰਕਾਰੀ ਕਰਨ ਹੀ ਨਹੀਂ ਦਿੱਤੀ। ਜੇ ਅੱਜ ਨਵੇਂ ਪੱਤਰਕਾਰ ਪੰਜਾਬੀ ਦੇ ਵਿੱਚ, ਪੰਜਾਬ ਦੇ ਵਿੱਚ ਨਹੀਂ ਖੜੇ ਹੋਣਗੇ ਤੇ ਭਲਕ ਨੂੰ ਫਿਰ ਅਸੀਂ ਆਸ ਜਿਹੜੀ ਆ ਉਹ ਚੰਗੀ ਪੱਤਰਕਾਰੀ ਦੀ ਕਿਵੇਂ ਕਰਾਂਗੇ? ਹਾਂਜੀ ਬਿਲਕੁਲ। ਤੇ ਹੋ ਸਕਦਾ ਪੰਨੂ ਸਾਹਿਬ ਉੱਥੇ ਜਿਹੜੀਆਂ ਡਿਬੇਟਾਂ, ਬਹਿਸਾਂ ਹੋਣ, ਉੱਥੇ ਬਾਈਬਲ ਕਲਾਂ ਗੋਲੀकांड ਦੀ ਵੀ ਗੱਲ ਹੋ ਜਾਵੇ ਕਿਤੇ, ਤੇ ਨਾਲ ਹੀ ਜਿਹੜੀਆਂ ਹੋਰ ਬੰਬੇ ਮੀਟਿੰਗਾਂ ਹੁੰਦੀਆਂ ਰਹੀਆਂ, ਕਿਤੇ ਉਹਦੇ ਤੇ ਵੀ ਚਰਚਾ ਹੋਵੇ। ਖੈਰ, ਆਪਾਂ ਇਸੇ ਗੱਲ ਨੂੰ ਹੀ ਅੱਗੇ ਤੋਰਦੇ ਹਾਂ ਤੇ ਗੱਲਾਂ ਜਾ ਕੇ ਗਾਂਹ ਵੀ ਜੁੜਦੀਆਂ ਹੈ, ਤੇ ਪਰ ਇਹਨਾਂ ਚੀਜ਼ਾਂ ਦੇ ਦਰਮਿਆਨ ਹੀ ਪੰਨੂ ਸਾਹਿਬ ਪੀਟੀਸੀ ਦੇ ਐਮਡੀ ਦਾ ਰਿਮਾਂਡ 3 ਦਿਨ ਦੇ ਲਈ ਹੋਰ ਵੱਧ ਗਿਆ। ਜੀ। ਬਿਲਕੁਲ, ਇਹ ਜਿਹੜਾ ਪਰਚਾ ਦਰਜ ਹੋਇਆ ਪੀਟੀਸੀ ਚੈਨਲ ਦੇ ਉੱਤੇ ਤੇ ਕੁਝ ਹੋਰ ਜਿਹੜੇ ਨਾਲ ਦੇ ਜਿਹੜੇ ਕਰਾਉਂਦੇ ਇੱਥੇ ਬਿਊਟੀ ਕੰਟੈਸਟ, ਉਸ ਮਾਮਲੇ ਦੇ ਵਿੱਚ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਆਰਐਨ, ਜਿਹਨੂੰ ਕਹਿੰਦੇ ਨੇ ਰਵਿੰਦਰ ਨਾਰਾਇਣ ਨੂੰ, ਜੀ। ਮੋਹਾਲੀ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਦੇ ਵਿੱਚ ਇਹ ਆਖਿਆ ਗਿਆ ਕਿ ਜਿਹੜੇ ਕੰਟਰੈਕਟ ਸਾਈਨ ਕਰਵਾਏ ਆ ਉਹਨੇ, ਜਿਹੜੇ ਕੰਟੈਸਟਰ ਨੇ ਉਹਨਾਂ ਤੋਂ, ਉਹ ਬਰਾਮਦ ਕਰਨੇ ਆ ਉਹਦੇ ਦਿੱਲੀ ਵਾਲੇ ਘਰ ਤੋਂ। ਹਾਲਾਂਕਿ ਇਹ ਵੀ ਕਿਹਾ ਗਿਆ ਜੀ ਕਿ ਉਹ ਤਾਂ ਬੰਦਾ ਲੈ ਕੇ ਆ ਗਿਆ ਬਾਹਰ, ਉਹ ਤੁਸੀਂ ਲਓ ਤੇ ਰਿਮਾਂਡ ਨਾ ਦਿਓ ਆਰਐਨ ਦਾ। ਪਰ ਜਿਹੜੀ ਪੁਲਿਸ ਸੀ ਉਹਨੇ ਇਹ ਗੱਲ ਕਹੀ ਕਿ ਨਹੀਂ, ਜਿਹੜੇ ਵਕੀਲਾਂ ਨੇ ਇਹ ਗੱਲ ਉਠਾਈ ਕਿ ਇਉਂ ਨਹੀਂ ਲਿਆ ਜਾ ਸਕਦਾ, ਉਹ ਫਿਰ ਐਵੀਡੈਂਸ ਨਹੀਂ ਹੋਊਗਾ। ਐਵੀਡੈਂਸ ਤਾਂ ਉਹ ਬਣੂਗਾ ਦੇ ਘਰੋਂ ਜਾ ਕੇ ਉਹਦੇ ਬਰਾਮਦ ਕੀਤਾ ਜਾਵੇ, ਕਿਉਂਕਿ ਵਿੱਚ ਛੁੱਟੀਆਂ ਆ ਗਈਆਂ। ਛੁੱਟੀਆਂ ਆਉਣ ਕਰਕੇ ਸੈਟਰਡੇ ਸੰਡੇ ਦੀ ਇਹ 3 ਦਿਨ ਦਾ ਰਿਮਾਂਡ ਦਿੱਤਾ ਗਿਆ। ਹੁਣ ਉਹਨੂੰ ਉੱਥੇ ਪੁਲਿਸ ਲੈ ਕੇ ਜਾਊਗੀ ਉਹਦੇ ਘਰੇ ਗੁੜਗਾਉਂ ਦੇ ਵਿੱਚ, ਤੇ ਉੱਥੋਂ ਇਹ ਬਰਾਮਦ ਕੀਤੇ ਜਾਣਗੇ ਜਿਹੜੇ ਉਹਨੇ ਸਾਈਨ ਕਰਵਾਏ ਆ, ਜਿਹੜੇ ਇਸ ਬਿਊਟੀ ਕੰਟੈਸਟ ਦੇ ਵਿੱਚ ਹਿੱਸਾ ਲੈਣ ਵਾਲੇ ਸੀਗੇ। ਉਹ ਸਾਈਨ ਕੀ ਨੇ ਇਹ ਨਹੀਂ ਪਤਾ। ਜਿਹੜਾ ਬਚਾਓ ਪੱਖ ਹੈ ਉਹਨੇ ਆਪਣੀਆਂ ਦਲੀਲਾਂ ਦਿੱਤੀਆਂ। ਜਿਹੜੇ ਕੰਪਲੇਂਟਡ ਆ ਉਹਦੇ ਵੱਲੋਂ ਪੇਸ਼ ਹੋਏ ਵਕੀਲਾਂ ਨੇ ਇਹ ਗੱਲ ਕਹੀ ਕਿ ਐਵੀਡੈਂਸ ਜਿਹੜੇ ਆ ਉਹ ਇਸ ਮਾਮਲੇ ਦੇ ਵਿੱਚ ਰੋਲ ਦਿੱਤੇ ਗਏ ਆ। ਕੈਮਰੇ, ਸੀਸੀਟੀਵੀ ਕੈਮਰੇ ਬਰਾਮਦ ਕੀਤੇ ਜਾਣੇ ਚਾਹੀਦੇ ਸੀ। ਜਿਹੜੇ ਨਹੀਂ ਬਰਾਮਦ ਕੀਤੇ ਗਏ ਉਹਨਾਂ ਦੇ ਨਾਲ ਛੇੜਛਾੜ ਹੋ ਗਈ, ਹੋ ਸਕਦੀ ਆ। ਇਹ ਵੀ ਕਿਹਾ ਗਿਆ ਕਿ ਜਿਹੜੇ ਨਸ਼ੇ ਦੀ ਗੱਲ ਕੀਤੀ ਸੀ ਕੁੜੀ ਨੇ ਕਿ ਨਸ਼ਾ ਪਾ ਕੇ ਦਿੰਦੇ ਆ, ਉਹ ਬਰਾਮਦ ਕੀਤੇ ਜਾਣਾ ਚਾਹੀਦਾ ਸੀ, ਉਹ ਬਰਾਮਦ ਨਹੀਂ ਕੀਤੇ ਗਏ। ਉਹਨਾਂ ਨੇ ਇਹ ਕਿਹਾ ਕਿ ਪੁਲਿਸ ਬਹੁਤ ਢਿੱਲੀ ਇਨਵੈਸਟੀਗੇਸ਼ਨ ਜਿਹੜੀ ਇਸ ਮਾਮਲੇ ਦੇ ਵਿੱਚ ਕਰ ਰਹੀ ਹੈ। ਇਹ ਵੀ ਪਤਾ ਲੱਗਾ ਕਿ ਇੱਕ ਹੋਰ ਕੁੜੀ ਹੁਣ ਸਾਹਮਣੇ ਆਈ ਹੈ, ਔਰ ਉਹਨੇ ਵੀ ਕੱਲ 164 ਦੇ ਤਹਿਤ ਬਿਆਨ ਅਦਾਲਤ ਦੇ ਵਿੱਚ ਦਰਜ ਕਰਵਾ ਦਿੱਤੇ ਆ ਆਪਣੇ। 164 ਦਾ ਮਤਲਬ ਇਹ ਹੁੰਦਾ ਕਿ ਜੱਜ ਸਾਹਿਬ ਦੇ ਸਾਹਮਣੇ ਇਹ ਬਿਆਨ ਦਿੱਤੇ ਗਏ ਆ, ਔਰ ਉਹਨੇ ਵੀ ਉਹੋ ਜਿਹੇ ਦੋਸ਼ ਹੀ ਦੁਹਰਾਏ ਆ ਜਿਹੋ ਜਿਹੇ ਪਹਿਲੀ ਸ਼ਿਕਾਇਤਕਰਤਾ ਨੇ ਦੋਸ਼ ਲਾਏ ਸੀਗੇ। ਇਹਦੇ ਨਾਲ ਇਹ ਸਾਰੇ ਜਿਹੜੇ ਇਸ ਮਾਮਲੇ ਦੇ ਵਿੱਚ ਫਸੇ ਆ ਉਹਨਾਂ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋ ਗਿਆ। ਹੁਣ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਇੱਕ ਕੁੜੀ ਜਿਹੜੀ ਸੀ ਉਹਦੇ ਤੋਂ ਕੁਝ ਕਹਾ ਦਿੱਤਾ ਗਿਆ, ਔਰ ਕਨਸੂਆਂ ਇਹ ਵੀ ਨੇ ਕਿ ਇਸ ਮਾਮਲੇ ਦੇ ਵਿੱਚ ਕੁਝ ਹੋਰ ਕੁੜੀਆਂ ਵੀ ਸਾਹਮਣੇ ਆ ਸਕਦੀਆਂ ਨੇ ਜਿਹੜੀਆਂ ਕਿ ਪੁਲਿਸ ਦੇ ਕੋਲੇ ਜਾਂ 164 ਦੇ ਤਹਿਤ ਬਿਆਨ ਦੇ ਸਕਦੀਆਂ ਨੇ। 164 ਦੇ ਤਹਿਤ ਦਿੱਤੇ ਹੋਏ ਬਿਆਨਾਂ ਦਾ ਇਹ ਹੁੰਦਾ ਕਿ ਉਹਦੇ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ, ਉਹਦੇ ਤੋਂ ਬਾਅਦ ਦੇ ਵਿੱਚ ਮੁਕਰਿਆ ਨਹੀਂ ਜਾ ਸਕਦਾ ਕਿਸੇ ਦਬਾਓ ਦੇ ਹੇਠ। ਤੋਂ ਜਿਹੜੇ ਇੱਕ ਕੁੜੀ ਦੇ ਹੋਰ ਸਾਹਮਣੇ ਆਉਣ ਦੇ ਨਾਲ ਜਿਨ੍ਹਾਂ ਦੇ ਉੱਤੇ ਇਹ ਪਰਚਾ ਦਰਜ ਹੋਇਆ ਵੱਖ-ਵੱਖ ਧਾਰਾਵਾਂ ਦੇ ਤਹਿਤ, ਉਹਨਾਂ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋ ਗਿਆ। ਜੀ, ਪੰਨੂ ਸਾਹਿਬ ਕੱਲ੍ਹ ਵੀ ਇੱਕ ਚਰਚਾ ਕੀਤੀ ਸੀ ਆਪਾਂ ਲੰਘੇ ਦਿਨੀਂ, ਪੰਜਾਬੀ ਜਿਹੜੀ ਇੰਡਸਟਰੀ ਹੈ, ਮਿਊਜ਼ਿਕ ਇੰਡਸਟਰੀ, ਗੈਂਗਸਟਰਾਂ ਦੇ ਕਨੈਕਸ਼ਨ ਦੇ ਨਾਲ। ਪਰ ਹੁਣ ਖਬਰਾਂ ਹੋਰ ਆ ਰਹੀਆਂ ਨੇ, ਉਹ ਕਹਿੰਦੇ ਕਿ ਜਿਹੜੇ ਗੈਂਗਸਟਰਾਂ ਦਾ ਪੰਜਾਬੀ ਕਨੈਕਸ਼ਨ ਹੈ, ਇਹਦੀਆਂ ਕਨਸੂਆਂ ਹੀ ਨਹੀਂ, ਹੁਣ ਤਾਂ ਇਹ ਚੀਜ਼ਾਂ ਤਥਾਤਮਕ ਵੀ ਹੋਣ ਲੱਗ ਪਈਆਂ। ਜੀ। ਐਕਚੁਅਲੀ ਕੀ ਆ ਕਿ ਜਿਹੜੇ ਇਹ ਗਾਉਂਦੇ ਨੇ ਜੋ ਕੁਛ, ਹਾਂਜੀ। ਸਭ ਨੂੰ ਪਤਾ ਜੀ ਕਿ ਉਹ ਕਿਵੇਂ ਉਹਦੇ ਵਿੱਚ ਹਥਿਆਰ ਦਿਖਾਉਂਦੇ ਆ, ਕਿਵੇਂ ਉਹ ਹਥਿਆਰ ਚਲਾਉਂਦੇ ਆ, ਉਹ ਯੂਥ ਨੂੰ ਪ੍ਰਭਾਵਿਤ ਕਰਦਾ।
ਇਹਦੇ ਵਿੱਚ ਕੋਈ ਸ਼ੱਕ ਨਹੀਂ। ਇਹ ਮੰਨਣ ਜਾਂ ਨਾ ਮੰਨਣ, ਉਹ ਯੂਥ ਜਿਹੜਾ ਉਹਨਾਂ ਨੂੰ ਫੋਲੋ ਕਰਦਾ। ਇਹ ਚੀਜ਼ਾਂ ਆਪਾਂ ਬੜੀ ਵਾਰੀ ਉਭਾਰੀਆਂ ਨੇ। ਤੇ ਜਦੋਂ ਇਹ ਅਸਲੀ ਹਥਿਆਰ ਜਾ ਕੇ ਕਿਸੇ ਸ਼ੂਟਿੰਗ ਰੇਂਜ ਦੇ ਉੱਤੇ ਚਲਾਉਂਦੇ ਆ, ਤੇ ਜਦੋਂ ਮਾਮਲਾ ਦਰਜ ਹੋ ਜਾਂਦਾ, ਵਕੀਲਾਂ ਦੇ ਵੱਲੋਂ ਚੁੱਕ ਲਿਆ ਜਾਂਦਾ ਤੇ ਕਹਿੰਦੇ ਨਹੀਂ ਨਹੀਂ ਉਹ ਤਾਂ ਟੋਏ ਗਨ ਸੀਗੀ। ਟੋਏ ਗਨ ਇੱਕ AK-47 ਨਹੀਂ ਹੋ ਸਕਦੀ। ਇਹਨੇ AK-47 ਵੀ ਜਿਹੜੀਆਂ ਉਹ ਚਲਾਈਆਂ ਹੋਈਆਂ ਨੇ ਸਿੰਗਰਸ ਨੇ, ਰੀਅਲ ਜਿਹੜੀਆਂ ਨੇ। ਤੇ ਉਹ ਜਿਹੜੇ ਹਥਿਆਰਾਂ ਵਾਲੇ ਗੀਤ ਨੇ, ਉਹ ਮਿਲੀਅਨਸ ਦੇ ਵਿੱਚ ਉਹਨਾਂ ਨੂੰ ਜਿਹੜਾ ਜੀ ਉਹ ਸੁਣਦੇ ਨੇ ਲੋਕ। ਮਿਲੀਅਨ ਦੇ ਵਿੱਚ ਉਹਦੇ ਵਿਊਜ਼ ਆਉਂਦੇ ਨੇ। ਉਹ ਕਿਵੇਂ ਆਉਂਦੇ ਨੇ, ਖੈਰ ਉਹ ਇੱਕ ਵੱਖਰਾ ਵਿਸ਼ਾ ਹੈ। ਪਰ ਇਹ ਏਦਾਂ ਦੀਆਂ ਚੀਜ਼ਾਂ ਕਦੇ ਵੀ ਲੋਕ ਗੀਤ ਨਹੀਂ ਬਣਦੀਆਂ ਹੁੰਦੀਆਂ। ਲੋਕ ਗੀਤ ਜਿਹੜੇ ਦਹਾਕਿਆਂ ਪਹਿਲਾਂ ਰਿਕਾਰਡ ਹੋਏ, ਅੱਜ ਵੀ ਉਹ ਲੋਕ ਗੁਣਗੁਣਾਉਂਦੇ ਨੇ। ਇਹ ਗੀਤ ਜਿਹੜੇ ਨੇ ਕਦੇ ਗੁਣਗੁਣਾਏ ਨਹੀਂ ਜਾ ਸਕਦੇ ਜੀ। ਹਾਂ, ਉਹ ਜਿਹੋ ਜਿਹੇ ਕੁਛ ਅੰਦਰ ਜਿਹੜਾ ਉਹ ਰੰਗਦਾਰ ਪਾਣੀ ਗਿਆ ਹੋਵੇ ਤੇ ਇਹੋ ਜਿਹੇ ਗੀਤ ਚੱਲਦੇ ਹੋਣ, ਤੇ ਫਿਰ ਉਹਦੇ ਵਿੱਚੋਂ ਵਿਆਹਾਂ ਤੇ ਗੋਲੀਆਂ ਨਿਕਲਦੀਆਂ ਨੇ ਨਾ। ਇਹ ਉਹੋ ਜਿਹੀਆਂ ਚੀਜ਼ਾਂ ਨੂੰ ਜ਼ਰੂਰ ਜਿਹੜਾ ਜੀ ਉਹ ਮੂਹਰੇ ਲਿਆਉਂਦੇ ਆ ਜਾਂ ਸਾਹਮਣੇ ਲਿਆਉਂਦੇ ਆ। ਔਰ ਇਸ ਕਰਕੇ ਜਿਹੜਾ ਜੀ ਇਹ ਗੀਤਾਂ ਦਾ ਹੁਣ ਇੱਕ ਦੂਸਰਾ ਪੱਖ ਜਿਹੜਾ ਉਹ ਸਾਹਮਣੇ ਆਉਣਾ ਸ਼ੁਰੂ ਹੋ ਗਿਆ। ਇਹ ਜਿਹੜਾ ਪੱਖ ਆ ਉਹ ਇਹ ਆ ਕਿ ਇਹਨਾਂ ਗੀਤਾਂ ਨੂੰ ਜਿਹੜੇ ਗਾਉਣ ਵਾਲੇ ਨੇ, ਉਹਨਾਂ ਦੇ ਅੱਗੇ ਤੋਂ ਅੱਗੇ ਗੈਂਗਸਟਰਾਂ ਦੇ ਨਾਲ ਸੰਬੰਧ ਨਿਕਲ ਰਹੇ ਨੇ। ਔਰ ਇਹ ਜਿਹੜੇ ਸੰਬੰਧ ਨੇ ਇਹ ਇੱਕ ਤੋਂ ਵੱਧ ਨਿਕਲ ਰਹੇ ਨੇ। ਇੱਕ ਤਾਂ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਵਿਅਕਤੀ ਜਿਹੜਾ ਕਿ ਜੈਪਾਲ ਭੁੱਲਰ, ਜਿਹਨੂੰ ਕੋਲਕਾਤਾ ਦੇ ਵਿੱਚ ਪੁਲਿਸ ਨੇ ਪੁਲਿਸ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਸੀਗਾ। ਔਰ ਪੁਲਿਸ ਦੇ ਕੋਲੇ ਕੋਈ ਪੁਖਤਾ ਜਾਣਕਾਰੀ ਸੀ ਕਿ ਉੱਥੇ ਉਹ ਇੱਕ ਲੁਕੇ ਹੋਏ ਨੇ ਅਪਾਰਟਮੈਂਟ ਦੇ ਵਿੱਚ। ਉੱਥੇ ਜਾ ਕੇ ਪੁਲਿਸ ਨੇ ਇਹ ਮੁਕਾਬਲਾ ਕੀਤਾ ਸੀਗਾ। ਉਹਦਾ ਇੱਕ ਜੈਪਾਲ ਭੁੱਲਰ ਦਾ ਔਰ ਉਹਦਾ ਇੱਕ ਸਾਥੀ ਹਰਬੀਰ ਸੋਲ ਹੈ, ਜਿਹਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ। ਹਰਬੀਰ ਸੋਲ ਪੰਜਾਬੀ ਗਾਇਕ ਹੈ ਤੇ ਗੀਤਕਾਰ ਹੈ। ਉਹ ਪਿੱਛੋਂ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਪਿੰਡੀ ਔਲਖ ਦਾ ਰਹਿਣ ਵਾਲਾ। ਪੁਲਿਸ ਨੇ ਇਹ ਦੱਸਿਆ ਕਿ ਜਿਹੜਾ ਇਹ ਹਰਬੀਰ ਸੋਲ ਹੈ, ਇਹ ਗੈਂਗਸਟਰ ਜੈਪਾਲ ਭੁੱਲਰ ਦੇ ਉਹਦੀ ਜਿੰਨਾ ਪੈਸਾ ਵਗੈਰਾ ਸੀਗਾ ਉਹਨੂੰ ਸੰਭਾਲਦਾ ਸੀਗਾ। ਔਰ ਉਹਦੇ ਪੈਸੇ ਤੋਂ ਇਹਨੇ ਜਾਇਦਾਦ ਬਣਾਈ ਹੋਈ ਆ। ਇਹ ਪੁਲਿਸ ਨੇ ਗੱਲ ਜਿਹੜੀ ਉਹ ਕਹੀ ਆ। ਇਹਨੂੰ ਹੁਣ ਰਿਮਾਂਡ ਦੇ ਉੱਤੇ ਲਿਆ। ਬਾਕੀ ਅੱਗੋਂ ਇਹ ਕੀ ਕੁਝ ਦੱਸਦਾ ਇਹ ਵੇਖਣ ਵਾਲਾ ਹੋਊਗਾ। ਦੂਜੇ ਪਾਸੇ ਇਹ ਵੀ ਪਤਾ ਲੱਗ ਰਿਹਾ ਕਿ ਜਿਹੜੇ ਵਿੱਕੀ ਮਿੱਡੂ ਖੇੜਾ ਦਾ ਕਤਲ ਹੋਇਆ ਸੀਗਾ, ਉਸ ਮਾਮਲੇ ਦੇ ਵਿੱਚ ਜਿਹੜੇ ਸ਼ੂਟਰ ਗ੍ਰਿਫਤਾਰ ਕੀਤੇ ਗਏ ਆ, ਉਹਨਾਂ ਨੇ ਜਿਸ ਇੱਕ ਵਿਅਕਤੀ ਦਾ ਨਾਮ ਲਿਆ ਕਿ ਉਹਨੇ ਸਾਡੀ ਰੇਕੀ ਕਰਨ ਦੇ ਵਿੱਚ ਮਦਦ ਕੀਤੀ, ਉਹ ਸ਼ਗਨਦੀਪ ਹੈ। ਉਹ ਇਹ ਕਹਿੰਦੇ ਆ ਕਿ ਉਹ ਸਾਨੂੰ ਘਰ ਵਿਖਾ ਕੇ ਲੈ ਕੇ ਆਇਆ ਵਿੱਕੀ ਮਿੱਡੂ ਖੇੜੇ ਦਾ। ਉਹਨੇ ਇਹ ਦੱਸਿਆ ਕਿ ਆਹ ਰੂਟ ਆ, ਇੱਥੋਂ ਦੀ ਉਹ ਲੰਘਦਾ, ਇੱਥੇ ਉਹ ਜਾਂਦਾ। ਤੇ ਉਹ ਜਿਹੜੇ ਸ਼ੂਟਰ ਸੀਗੇ ਉਹਨਾਂ ਦੇ ਰਹਿਣ ਸਹਿਣ ਦਾ ਇੰਤਜ਼ਾਮ ਵੀ ਇਸ ਕਿਸੇ ਸ਼ਗਨਦੀਪ ਨੇ ਕੀਤਾ ਦੱਸਿਆ ਜਾਂਦਾ। ਹੁਣ ਵੱਡਾ ਸਵਾਲ ਖੜਾ ਇਹ ਹੋ ਰਿਹਾ ਕਿ ਸ਼ਗਨਦੀਪ ਕੌਣ ਹੈ? ਜਿਹੜਾ ਵਿੱਕੀ ਮਿੱਡੂ ਖੇੜੇ ਦਾ ਭਰਾ ਹੈ, ਉਹ ਇਹ ਓਪਨਲੀ ਦੋਸ਼ ਲਾ ਰਿਹਾ ਕਿ ਇਹਨੂੰ ਪੁਲਿਸ ਗ੍ਰਿਫਤਾਰ ਕਿਉਂ ਨਹੀਂ ਕਰਦੀ, ਗ੍ਰਿਫਤਾਰ ਕਰਕੇ ਇਹਦੀ ਇਨਵੈਸਟੀਗੇਸ਼ਨ ਕਿਉਂ ਨਹੀਂ ਅੱਗੇ ਹੁੰਦੀ, ਜਦੋਂ ਕਿ ਸ਼ੂਟਰ ਜਿਹੜੇ ਆ ਉਹ ਸ਼ਰੇਆਮ ਦੋਸ਼ ਲਾ ਰਹੇ ਆ। ਸ਼ਗਨਦੀਪ ਜਿਹੜਾ ਉਹ ਇੱਕ ਜਿਹੜੇ ਹਿੰਸਕ ਗੀਤ ਗਾਉਣ ਵਾਲੇ ਦਾ ਮੈਨੇਜਰ ਹੈ। ਉਹ ਗਾਇਕ ਜਿਹੜਾ ਕਿ ਪਿਛਲੇ ਦਿਨੀ ਚੋਣਾਂ ਵੀ ਮਾਨਸਾ ਤੋਂ ਉਹਨੇ ਲੜੀਆਂ ਨੇ, ਉਹਦਾ ਇਹ ਮੈਨੇਜਰ ਦੱਸਿਆ ਜਾਂਦਾ। ਸਵਾਲ ਇਹ ਆ ਕਿ ਤੁਸੀਂ ਸਿਰਫ ਗੀਤਾਂ ਦੇ ਵਿੱਚ ਇਹ ਸਾਰਾ ਕੁਝ ਦਿਖਾਉਂਦੇ ਹੋ ਜਾਂ ਰੀਅਲ ਲਾਈਫ ਦੇ ਵਿੱਚ ਵੀ ਉਹ ਸਾਰਾ ਕੁਝ ਉਸ ਪਾਸੇ ਵੱਲ ਨੂੰ ਕਰਨ ਤੁਰ ਪਏ? ਜੇ ਅਜੇ ਹਾਲਾਂਕਿ ਇਨਵੈਸਟੀਗੇਸ਼ਨ ਹੋਣੀ ਬਾਕੀ ਆ, ਪਰ ਦੇਖੋ ਜਿਨ੍ਹਾਂ ਦੇ ਘਰ ਦਾ ਬੰਦਾ ਗਿਆ ਮਿੱਡੂ ਖੇੜੇ ਹੋਰਾਂ ਦਾ, ਉਹਨਾਂ ਨੇ ਤਾਂ ਜਿਹੜਾ ਹਰੇਕ ਦੇ ਉੱਤੇ ਸ਼ੱਕ ਪ੍ਰਗਟ ਕਰਨਾ ਹੀ ਆ। ਤੇ ਜੇ ਸ਼ਗਨਦੀਪ ਦੀ ਅਰੈਸਟ ਹੁੰਦੀ ਆ ਤੇ ਉਹਦੇ ਤੋਂ ਇਨਵੈਸਟੀਗੇਸ਼ਨ ਕੀਤੀ ਜਾਂਦੀ ਆ, ਤੇ ਪਰਤਾਂ ਕਿਤੇ ਹੋਰ ਪਾਸੇ ਨੂੰ ਇਹਨਾਂ ਅੱਗੇ ਤੁਰ ਪੈਣ। ਇਹ ਕਿਹਾ ਜਾਂਦਾ ਹੈ ਕਿ ਜਿਹੜੇ ਸਿੰਗਰਸ ਨੇ ਉਹਨਾਂ ਤੋਂ ਇੱਥੇ ਫਰੌਤੀ ਦਾ ਕੰਮ ਬੜੇ ਵੱਡੇ ਪੱਧਰ ਦੇ ਉੱਤੇ ਚੱਲਦਾ। ਕੁਝ ਤਾਂ ਜਿਹੜੇ ਹੈਗੇ ਨੇ ਇਹ ਗੈਂਗਸਟਰ, ਉਹ ਇੱਥੋਂ ਦੀਆਂ ਜੇਲ੍ਹਾਂ 'ਚ ਬੈਠੇ ਨੇ, ਕੁਝ ਬੈਠੇ ਨੇ ਬਾਹਰਲੇ ਮੁਲਕਾਂ ਦੇ ਵਿੱਚ। ਔਰ ਇਹ ਉੱਥੋਂ ਫੋਨ ਕਰਕੇ ਕਿਸੇ ਨੂੰ ਵੀ ਧਮਕਾਉਂਦੇ ਆ। ਲੋਕ ਦੱਸਦੇ ਨੇਗੇ, ਪਰ ਇਹ ਕਿਹਾ ਜਾਂਦਾ ਕਿ ਅੰਮ੍ਰਿਤਸਰ ਦੇ ਕੁਝ ਵਪਾਰੀਆਂ ਤੋਂ ਕਰੋੜ 2-2 ਕਰੋੜ ਰੁਪਈਆ ਵੀ ਇਹਨਾਂ ਗੈਂਗਸਟਰਾਂ ਨੇ ਇਕੱਠਾ ਕੀਤਾ।
ਜਿਹੜਾ ਦੇਣ ਤੋਂ ਨਾ ਕਰਦਾ ਉਹਦੇ ਕੰਨ ਦੇ ਕੋਲੋਂ ਦੀ ਟੀ ਕਰਦੀ ਇੱਕ ਅੱਧੀ ਗੋਲੀ ਨਿਗਾਹ ਦਿੱਤੀ ਜਾਂਦੀ ਆ, ਇਹ ਦੱਸਣ ਲਈ ਵੀ ਐਤਕੀ ਕੰਨ ਦੇ ਕੋਲੋਂ ਲਗਾਈ ਆ ਤੇ ਇਹ ਕੰਨ ਦੇ ਨੇੜੇ ਤੇ ਵਿੱਚੋਂ ਦੀ ਵੀ ਲੰਘ ਸਕਦੀ ਆ। ਇਸ ਜੀ ਕਰਕੇ ਆਈ ਥਿੰਕ ਇਹ ਜਿਸ ਪਾਸੇ ਵੱਲ ਨੂੰ ਕਹਾਣੀ ਜਾ ਰਹੀ ਆ ਪੰਜਾਬ ਦੇ ਵਿੱਚ, ਇਹਦੇ ਉੱਤੇ ਤੁਰੰਤ ਕੰਟਰੋਲ ਕਰਨਾ ਪਊਗਾ। ਹਾਲਾਂਕਿ ਮੁੱਖ ਮੰਤਰੀ ਹੋਰਾਂ ਨੇ ਕੱਲ ਇਹ ਹਦਾਇਤਾਂ ਜਾਰੀ ਕੀਤੀਆਂ ਨੇ, ਜਿਹੜੇ ਗੈਂਗਸਟਰ ਨੂੰ ਕਾਬੂ ਕਰਨ ਦੇ ਵਾਸਤੇ ਫੋਰਸ ਬਣਾਈ ਆ ਉਹਨੂੰ ਇਹ ਆਖਿਆ ਕਿ ਸਰਕਾਰ ਉਹਨਾਂ ਦੀ ਹਰ ਪੱਖੋਂ ਮਦਦ ਕਰੂਗੀ, ਔਰ ਇਹ ਕਿਹਾ ਕਿ ਗੈਂਗਸਟਰਾਂ ਦੇ ਨਾਲ ਕੋਈ ਲਿਹਾਜ਼ ਨਾ ਜਿਹੜਾ ਉਹ ਕੀਤਾ ਜਾਵੇ, ਔਰ ਇਹ ਕਿਹਾ ਕਿ ਨਿਰਪੱਖ ਤੇ ਪ੍ਰਭਾਵਸ਼ਾਲੀ ਢੰਗ ਦੇ ਨਾਲ ਇਹ ਫੋਰਸ ਜਿਹੜੀ ਆ ਉਹ ਕੰਮ ਕਰੇ। ਦੇਖਦੇ ਆ ਆਉਂਦੇ ਦਿਨਾਂ ਦੇ ਦੌਰਾਨ ਕਿਸ ਤਰ੍ਹਾਂ ਦੇ ਨਤੀਜੇ ਜਿਹੜਾ ਉਹ ਦਿੰਦੀ ਹੈ ਜੀ। ਜੀ ਬਿਲਕੁਲ ਪੰਨੂ ਸਾਹਿਬ, ਕੰਮ ਕਿਹੜਾ ਸੀ? ਕੰਮ ਤਾਂ ਲੋਕਾਂ ਦਾ ਮਨੋਰੰਜਨ ਕਰਨਾ ਸੀ, ਪਰ ਹਥਿਆਰਾਂ ਦੇ ਸ਼ੌਂਕ ਨੇ ਇਸ ਇੰਡਸਟਰੀ ਨੂੰ, ਜਾਂ ਗੈਰ ਸਮਾਜੀ ਤੱਤਾਂ ਦੇ ਜਿਹੜਾ ਇੰਟਰਫੇਰੈਂਸ ਨੇ ਇਸ ਇੰਡਸਟਰੀ ਨੂੰ ਕਿਹੜੇ ਪਾਸੇ ਲੈ ਗਏ। ਖੈਰ ਆਪਾਂ ਅਨਦਾਤੇ ਦੀ ਗੱਲ ਕਰਦੇ ਹਾਂ ਪੰਨੂ ਸਾਹਿਬ, ਐਫਸੀਆਈ ਦਾ ਕਣਕ ਸੰਬੰਧੀ ਕੋਈ ਨਵਾਂ ਹੁਕਮ ਆਇਆ ਤੇ ਕਿਸਾਨਾਂ ਦੇ ਲਈ ਨਵੀਂ ਮੁਸ਼ਕਲ ਖੜੀ ਕਰ ਸਕਦਾ ਹੈ ਜੀ। ਦੇਖੋ, ਇੱਕ ਪਾਸੇ ਤਾਂ ਇਹ ਆ ਕਿ ਕਣਕ ਦੀ ਡਿਮਾਂਡ ਬਹੁਤ ਵੱਡੇ ਪੱਧਰ ਦੇ ਉੱਤੇ ਆ ਐਤਕੀ। ਜੀ ਇਹਦਾ ਪ੍ਰਮੁੱਖ ਕਾਰਨ ਰਸ਼ੀਆ ਤੇ ਯੂਕਰੇਨ ਦੇ ਵਿਚਾਲੇ ਲੱਗੀ ਜੰਗ ਹੈ। ਇਹ ਕਿਹਾ ਜਾ ਰਿਹਾ ਕਿ ਬਹੁਤ ਸਾਰੇ ਮੁਲਕ ਭਾਰਤ ਤੋਂ ਕਣਕ ਖਰੀਦਣ ਦੇ ਇੱਛਕ ਨੇ। ਇਹ ਇੱਕ ਚੰਗੀ ਗੱਲ ਹੈ, ਅੰਨਦਾਤੇ ਦੇ ਵਾਸਤੇ ਚੰਗੀ ਗੱਲ ਹੈ ਕਿ ਉਹ ਉਹਦੀ ਫਸਲ ਦਾ ਮੁੱਲ ਪਊਗਾ। ਕਿੰਨੀ ਦੇਰ ਪਊਗਾ, ਚਲੋ ਇਹ ਆਪਣੀ ਜਗ੍ਹਾ ਦਿੱਤੇ ਆ। ਜਿਹੜਾ ਮੁਲਕ ਹੈ, ਜੇ ਉਹ ਕੋਈ ਪਾਲਿਸੀਜ਼ ਬਣਾਉਂਦਾ, ਕਿਉਂਕਿ ਜੇ ਜਿਹੜਾ ਵਾਕਿਨ ਕਸਟਮਰ ਹੁੰਦਾ ਨਾ ਕਿਸੇ ਵੀ ਸਟੋਰ ਦਾ, ਉਹ ਇੱਕ ਵਾਰੀ ਤਾਂ ਉੱਥੇ ਆ ਜਾਂਦਾ, ਫਿਰ ਅੱਗੇ ਜਿਹੜਾ ਉਹ ਇਹ ਸਟੋਰ ਦੀ ਡੀਲਿੰਗ ਦੇ ਉੱਤੇ ਆ ਕਿ ਉਹਨੇ ਕਸਟਮਰ ਨੂੰ ਵਾਪਸ ਲੈ ਕੇ ਆਉਣਾ ਕਿ ਨਹੀਂ ਆਉਣਾ। ਜੇ ਵਿਸ਼ਵ ਦੇ ਮੁਲਕ ਜਿਹੜੇ ਨੇ ਉਹ ਭਾਰਤ ਤੋਂ ਕਣਕ ਖਰੀਦਣ ਦੇ ਇੱਛੁਕ ਨੇ ਤਾਂ ਉਹ ਅੱਗੋਂ ਖਰੀਦਦੇ ਰਹਿਣ। ਇਹਦੇ ਵਾਸਤੇ ਜਿਹੜਾ ਉਹ ਯਤਨ ਜ਼ਰੂਰ ਹੋਣੇ ਚਾਹੀਦੇ ਆ ਘੱਟੋ ਘੱਟ, ਔਰ ਇਹ ਯਤਨ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਆ ਕਿ ਇਹ ਖਰੀਦੋ ਫਰੋਖਤ ਜਿਹੜੀ ਉਹ ਕਰਨ ਤੇ ਅੱਗੋਂ ਵਿਕਦੀ ਰਹੇ ਕਣਕ। ਪਰ ਇੱਥੇ ਨਾ ਦੀ ਜਿਹੜਾ ਸੂਬਿਆਂ ਨੂੰ ਥੱਲੇ ਲਾਉਣ ਦੇ ਵਾਸਤੇ ਯਤਨ ਬਹੁਤ ਹੁੰਦੇ ਆ। ਐਫਸੀਆਈ ਜਿਹੜੀ ਆ ਉਹਨੇ ਹੁਣ ਐਤਕੀ ਇਹ ਕਰ ਦਿੱਤਾ ਕਿ ਅਸੀਂ ਜਿਹੜੀ ਇਹ ਕਣਕ ਆ ਗੋਦਾਮਸ ਦੇ ਵਿੱਚ ਨਹੀਂ ਲਾਉਣੀ, ਕਿਉਂਕਿ ਹੁੰਦਾ ਇਹ ਆ ਕਿ ਜਿਵੇਂ ਜਿਵੇਂ ਕਣਕ ਭਰੀ ਜਾਂਦੀ ਆ ਤਿਉਂ ਉਹਦੀ ਲਿਫਟਿੰਗ ਹੋਈ ਜਾਂਦੀ ਆ ਤੇ ਗੋਦਾਮਾਂ ਦੇ ਵਿੱਚ ਲੱਗਦੀ ਆ। ਐਫਸੀਆਈ ਦੇ ਜਿਹੜੇ ਸੱਜਰੇ ਹੁਕਮ ਨੇ ਉਹ ਇਹ ਕਹਿੰਦੇ ਆ ਇਹ ਪ੍ਰਸ਼ਾਸਨ ਦੇ ਵਾਸਤੇ ਚੁਣੌਤੀ ਵੀ ਬਣ ਸਕਦੇ ਆ। ਐਫਸੀਆਈ ਨੇ ਕਣਕ ਖਰੀਦ ਦਾ ਸੀਜ਼ਨ ਸ਼ੁਰੂ ਹੁੰਦਿਆਂ ਸਾਰ ਚਿੱਠੀ ਦੇ ਵਿੱਚ ਇਹ ਕਿਹਾ ਕਿ ਖਰੀਦੀ ਕਣਕ ਨੂੰ ਸਿੱਧਾ ਰੇਲ ਗੱਡੀਆਂ ਦੇ ਰਾਹੀਂ ਤੁਰੰਤ ਕੇਂਦਰ ਨੂੰ ਭੇਜਿਆ ਜਾਵੇ। ਕਾਰਪੋਰੇਸ਼ਨ ਦੇ ਵੱਲੋਂ ਇਹ ਚਿੱਠੀ ਮਾਨਸਾ, ਬਠਿੰਡਾ ਜ਼ਿਲ੍ਹਿਆਂ ਦੇ ਜਿਹੜੇ ਡਿਸਟ੍ਰਿਕਟ ਖੁਰਾਕ ਸਪਲਾਈ ਕੰਟਰੋਲਰ ਤੇ ਡੀਐਮ ਪਨਗ੍ਰੇਨ, ਮਾਰਕਫੈਡ, ਪਨਸਪ, ਪੰਜਾਬ ਸਟੇਟ ਵੇਅਰ ਕਾਰਪੋਰੇਸ਼ਨ ਨੂੰ ਭੇਜੀ ਗਈ ਆ। ਇਹਦੇ ਤੋਂ ਬਾਅਦ ਜਿਹੜੇ ਕਿਸਾਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਡਰ ਪਾਇਆ ਜਾ ਰਿਹਾ, ਕਿਉਂਕਿ ਜਿਹਨੂੰ ਸਪੈਸ਼ਲ ਲੱਗਦੀ ਕਹਿੰਦੇ ਆ, ਇਹ ਹੁੰਦਾ ਇਉਂ ਆ ਕਿ ਪਹਿਲਾਂ ਗੋਦਾਮ ਦੇ ਵਿੱਚ ਰੱਖ ਦਿੱਤੀ ਜਾਂਦੀ ਹੈ ਕਣਕ ਤੇ ਉੱਥੋਂ ਫਿਰ ਸਪੈਸ਼ਲ ਲੱਗਦੀਆਂ ਨੇ। ਜੇ ਦੇਖਿਆ ਜਾਵੇ ਤੇ ਇਹਦਾ ਦੂਜਾ ਪੱਖ ਇਹ ਵੀ ਆ ਕਿ ਜਿਹੜੇ ਇੰਟਰਸਟਡ ਨੇ ਇਸ ਵੇਲੇ ਕਣਕ ਖਰੀਦਣ ਦੇ ਵਾਸਤੇ ਮੁਲਕ, ਉਹਨਾਂ ਦੇ ਨਾਲ ਅੱਗੋਂ ਤੁਰੰਤ ਗੱਲਬਾਤ ਹੋਈ ਹੋ ਸਕਦੀ ਆ। ਇਹ ਹੁਣ ਲਿਫਟਿੰਗ ਦੇ ਉੱਤੇ ਡਿਪੈਂਡ ਆ ਸਾਰਾ ਕੁਝ। ਇਹ ਲਿਫਟਿੰਗ ਕਿਹੜੇ ਤਰੀਕੇ ਦੇ ਨਾਲ ਕਰਵਾਈ ਜਾਂਦੀ ਆ। ਪਹਿਲਾਂ ਇਹ ਆ ਕਿ ਲਿਫਟਿੰਗ ਕਰਾ ਕੇ ਗੋਦਾਮਾਂ ਦੇ ਵਿੱਚ ਸੁੱਟੀ ਜਾਂਦੀ ਆ। ਜੇ ਸਿੱਧੀ ਸਟੇਸ਼ਨਾਂ ਦੇ ਉੱਤੇ ਵੀ ਜਾਂਦੀ ਆ ਤਾਂ ਐਫਸੀਆਈ ਦਾ ਖਰਚਾ ਤਾਂ ਘਟੂਗਾ, ਕਿਉਂਕਿ ਡਬਲ ਪੈਂਦਾ ਅਦਰਵਾਈਜ਼ ਗੋਦਾਮ ਦੇ ਵਿੱਚ ਤੇ ਫਿਰ ਗੋਦਾਮ ਤੋਂ ਜਿਹੜੀ ਉਹ ਜਾਂਦੀ ਆ ਰੇਲਵੇ ਸਟੇਸ਼ਨ ਦੇ ਉੱਤੇ। ਜੇ ਲਿਫਟਿੰਗ ਵਾਲੇ ਮਾਮਲੇ ਦੇ ਉੱਤੇ ਕੋਈ ਨਾ ਕੋਈ ਇਹਨਾਂ ਨੇ ਸਮਝੌਤਾ ਕਰ ਲਿਆ ਜਾਂ ਤੁਸੀਂ ਕਹਿ ਲਓ ਕਿ ਉਹਦੇ ਵਿੱਚ ਅਣਗਹਿਲੀ ਹੋ ਗਈ, ਤਾਂ ਫਿਰ ਇਹ ਹੋ ਸਕਦਾ ਕਿ ਅੰਬਾਰ ਮੰਡੀਆਂ ਦੇ ਵਿੱਚ ਲੱਗ ਜਾਣਗੇ। ਕੱਲ ਮੁੱਖ ਮੰਤਰੀ ਹੋਰਾਂ ਨੇ ਖੰਨੇ ਦੇ ਵਿੱਚ ਜਾ ਕੇ ਜਿਹੜੇ ਖਰੀਦ ਪ੍ਰਬੰਧ ਨੇ ਉਹਨਾਂ ਦਾ ਜਾਇਜ਼ਾ ਲਿਆ। ਇਹ ਵੀ ਕਿਹਾ ਕਿ ਨਾਲ ਦੀ ਨਾਲ ਫਸਲ ਚੁੱਕੀ ਜਾਊਗੀ ਤੇ 48 ਘੰਟੇ ਦੇ ਵਿੱਚ ਪੈਸੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਹੋਣਗੇ। ਜਿਹੜਾ ਪ੍ਰਾਈਵੇਟ ਪਲੇਅਰ ਹੈ ਉਹ ਸਟਿਲ ਸਰਗਰਮ ਹੈ ਤੇ ਉਹ ਜਿਹੜੀ ਇੱਥੇ ਐਮਐਸਪੀ ਆ ਉਹਦੇ ਤੋਂ ਉੱਪਰ ਰੇਟ ਇਸ ਵੇਲੇ ਕਿਸਾਨਾਂ ਨੂੰ ਦੇ ਰਿਹਾ। ਮੁੱਖ ਮੰਤਰੀ ਹੋਰਾਂ ਨੇ ਇਹ ਵੀ ਕੱਲ ਗੱਲ ਆਖੀ ਆ ਕਿ ਜੇ ਦੂਜੇ ਸੂਬਿਆਂ ਤੋਂ ਆ ਕੇ ਵਪਾਰੀ ਕਣਕ ਖਰੀਦਣੀ ਚਾਹੁੰਦੇ ਆ ਪੰਜਾਬ ਦੇ ਵਿੱਚ, ਉਹਨਾਂ ਨੂੰ ਪਰਮਿਸ਼ਨ ਹੈ,
ਪਰ ਕਿਸੇ ਦੂਜੇ ਸੂਬੇ ਦੀ ਕਣਕ ਆ ਕੇ ਪੰਜਾਬ ਦੇ ਵਿੱਚ ਨਹੀਂ ਵਿਕਣ ਦੇਣਗੇ। ਇਹਦੇ ਸੰਬੰਧੀ ਉਹਨਾਂ ਨੇ ਨਾਕੇ ਜਿਹੜੇ ਕਿਹਾ ਕਿ ਲਾਏ ਗਏ ਨੇ, ਤਾਂ ਕਿ ਦੂਜੇ ਸੂਬਿਆਂ ਦੇ ਵਿੱਚੋਂ ਸਸਤੀ ਕਣਕ ਖਰੀਦ ਕੇ ਇੱਥੇ ਜਿਹੜੀ ਪੂਰੀ MSP ਆ ਉਹ ਲੈ ਕੇ ਨਾ ਇਹ ਧੰਦਾ ਚਲਾਇਆ ਜਾਵੇ। ਇਸ ਧੰਦੇ ਦੇ ਵਿੱਚ ਪਿਛਲੀਆਂ ਸਰਕਾਰਾਂ ਦੇ ਮੌਕੇ ਦੇ ਉੱਤੇ ਕਈ ਮੰਤਰੀਆਂ ਦਾ ਨਾਮ ਵੀ ਬੋਲਦਾ ਰਿਹਾ। ਜੇ ਦੂਜੇ ਸੂਬਿਆਂ ਦੇ ਆ ਕੇ ਇਥੋਂ ਕਣਕ ਖਰੀਦਣ ਲਈ ਆਉਂਦੇ ਆ ਤੇ ਮੇਰੀ ਜਾਤੇ ਇਹ ਇੱਕ ਵਧੀਆ ਨਿੱਗਰ ਫੈਸਲਾ ਹੋਊਗਾ। ਇਹਦੇ ਨਾਲ ਉਹ ਤੁਰੰਤ ਆਪਣੀ ਲਿਫਟਿੰਗ ਜਿਹੜੀ ਉਹ ਕਰਵਾਉਣ ਤੇ ਨਾਲ ਦੀ ਨਾਲ ਲੈਣ। ਇਹ ਵੀ ਹੈ ਕਿ ਖੜੀ ਕਣਕ ਦੇ ਵੀ ਇਸ ਵਾਰੀ ਬਹੁਤ ਸਾਰੇ ਮੁੱਲ ਲੱਗੇ ਆ। ਜਿਹੜੇ ਵੱਡੇ ਖੇਤ ਨੇ 50-50 ਕਿੱਲਿਆਂ ਦੇ 100-100 ਕਿੱਲਿਆਂ ਦੇ, ਉਹ ਖੜੇ ਖੜੋਤੇ ਵੀ ਇਸ ਵਾਰੀ ਵਿਕੇ ਆ। ਜੀ ਬਿਲਕੁਲ, ਪੰਨੂ ਸਾਹਿਬ ਚਰਚਾਵਾਂ ਇਹ ਹੈ ਵੀ ਮਾਲਵੇ ਪੱਟੀ ਦੇ ਵਿੱਚ ਨਰਮਾ ਦੁੱਗਣੇ ਭਾਅ ਤੇ ਵਿਕਿਆ, ਕੀ ਇਹ ਸੱਚ ਹੈ? ਵੈਸੇ ਗੱਲ ਇਹ ਨਾ ਕਿ ਕਿਸਾਨ ਤੰਗ ਹੀ ਇੰਨਾ ਕੁ ਆ ਗਿਆ ਜੀ ਪ੍ਰਵੀਨ ਕਿ ਇਹਦਾ ਦੀਆਂ ਜਦੋਂ ਗੱਲ ਆਉਂਦੀ ਹੈ ਸਾਹਮਣੇ ਤੇ ਫਿਰ ਇਉਂ ਲੱਗਦਾ ਵੀ ਇਹ ਸੱਚ ਹੈ ਜਿਵੇਂ ਤੁਸੀਂ ਪੁੱਛਿਆ। ਜੀ ਇਹ ਬਿਲਕੁਲ ਸਹੀ ਹੈ। ਜੀ ਇਸ ਵਾਰੀ ਮਾਲਵਾ ਪੱਟੀ ਦੇ ਵਿੱਚ ਜਿਹੜੀ ਕਾਟਨ ਬੈਲਟ ਹੈ, ਉੱਥੇ ਨਰਮੇ ਦੀਆਂ ਕੀਮਤਾਂ ਕੇਂਦਰ ਸਰਕਾਰ ਦੇ ਵੱਲੋਂ ਮਿੱਥੇ ਗਏ MSP ਮੁੱਲ ਤੋਂ ਦੁੱਗਣੇ ਰੇਟ ਦੇ ਉੱਤੇ ਲੱਗੀਆਂ ਨੇ। ਇੰਟਰਨੈਸ਼ਨਲ ਜਿਹੜੀ ਮਾਰਕੀਟ ਆ ਉਹਦੇ ਵਿੱਚ ਰੂਹ ਦੀਆਂ ਉੱਚੀਆਂ ਕੀਮਤਾਂ ਕਰਕੇ ਨਰਮਾ 12,000 ਰੁਪਏ ਪ੍ਰਤੀ ਕੁਇੰਟਲ ਵਿਕ ਗਿਆ ਜੀ, ਜਿਹੜਾ ਕਿ ਹੁਣ ਤੱਕ ਦਾ ਰਿਕਾਰਡ ਹੈ। ਨਰਮੇ ਦੀਆਂ ਕੀਮਤਾਂ ਪਹਿਲਾਂ ਰਾਜਸਥਾਨ ਤੇ ਹਰਿਆਣੇ ਦੇ ਵਿੱਚ ਅਸਮਾਨ ਦੇ ਉੱਤੇ ਪਹੁੰਚੀਆਂ ਤੇ ਹੁਣ ਇਹ ਭਾਅ ਮਾਲਵਾ ਪੱਟੀ ਦੇ ਵਿੱਚ ਉੱਤਰੀ ਭਾਰਤ ਦੇ ਵਪਾਰੀਆਂ ਦੇ ਵੱਲੋਂ ਉੱਚਾ ਚੁੱਕਿਆ ਗਿਆ। ਇਹਦੇ ਵਿੱਚ ਇੰਟਰਸਟਿੰਗਲੀ ਇਹ ਹੈ ਕਿ ਕੇਂਦਰ ਸਰਕਾਰ ਦੀ ਸਰਕਾਰੀ ਖਰੀਦ ਏਜੰਸੀ ਭਾਰਤੀ ਕਪਾਹ ਨਿਗਮ ਜਿਹੜੀ ਆ, ਉਹਨੇ ਕੀਮਤਾਂ ਵਧਣ ਕਰਕੇ ਐਤਕੀ ਆਪਣੇ ਖਰੀਦ ਦੇ ਬੂਹੇ ਬਿਲਕੁਲ ਬੰਦ ਰੱਖੇ ਨੇ। ਉਹਨੇ ਬੂਹੇ ਬੰਦ ਰੱਖੇ, ਪ੍ਰਾਈਵੇਟ ਪਲੇਅਰ ਇਹਦੇ ਵਿੱਚ ਆ ਗਿਆ। ਮਾਨਸਾ ਦੀ ਜਿਹੜੀ ਕਪਾਹ ਮੰਡੀ ਆ, ਉਹਦੇ ਵਿੱਚ ਪੂਰੇ ਮਾਲਵਾ ਪੱਟੀ ਤੋਂ ਜਿਹੜੀ ਆਈ ਕਪਾਹ, ਉਹਦੇ ਅਨੁਸਾਰ ਸਰਕਾਰੀ ਭਾਅ ਜਿਹੜੀ MSP ਆ 5825 ਰੁਪਏ ਤੋਂ ਵੱਧ ਕੇ ਨਰਮੇ ਦੀ ਖਰੀਦ ਕੀਤੀ ਜਾ ਰਹੀ ਹੈ। ਕਿਸਾਨਾਂ ਨੇ ਘਰਾਂ ਦੇ ਵਿੱਚ ਸਟੋਰ ਕੀਤੇ ਨਰਮੇ ਨੂੰ ਹੁਣ ਕਣਕ ਦੀ ਵਾਢੀ ਦੇ ਦੌਰਾਨ ਵੇਚਣਾ ਸ਼ੁਰੂ ਕੀਤਾ। ਵਪਾਰੀ ਇਹ ਵੀ ਕਹਿ ਰਹੇ ਨੇ ਕਿ ਇਸ ਵਾਰੀ ਮੰਗ ਵਧਣ ਕਰਕੇ ਨਰਮੇ ਨੂੰ ਉੱਚੇ ਭਾਅ ਦੇ ਉੱਤੇ ਅਚਨਚੇਤ ਖਰੀਦਿਆ ਜਾਣ ਲੱਗਿਆ। ਮੰਡੀਆਂ ਦੇ ਵਿੱਚ ਆੜ੍ਹਤੀਆਂ ਦੇ ਵੱਲੋਂ ਖਰੀਦਿਆ ਗਿਆ ਨਰਮਾ ਵੱਧ ਵਿਕਣ ਲਈ ਆ ਰਿਹਾ। ਬਹੁਤੇ ਕਿਸਾਨਾਂ ਦਾ ਕਹਿਣਾ ਕਿ ਆੜ੍ਹਤੀਆਂ ਵੱਲੋਂ ਖਰੀਦਿਆ ਗਿਆ ਨਰਮਾ ਚਿੱਟਾ ਸੋਨਾ ਬਣਨ ਲੱਗਿਆ, ਕਿਉਂਕਿ ਆਮ ਕਿਸਾਨਾਂ ਕੋਲੇ ਤਾਂ ਨਰਮਾ ਹੈ ਹੀ ਨਹੀਂ। ਇਹਦੇ ਵਿੱਚ ਇਹੀ ਇੱਕ ਵੱਡਾ ਜਿਹੜਾ ਜੀ ਉਹ ਭੇਦ ਆ। 12,000 ਦੇ ਕਰੀਬ ਰੇਟ ਦੇ ਉੱਤੇ ਨਰਮਾ ਵਿਕ ਗਿਆ। ਮਾਰਕੀਟ ਕਮੇਟੀ ਮਾਨਸਾ ਦੇ ਸਕੱਤਰ ਜਿਹੜਾ ਜੀ ਉਹਦਾ ਇਹ ਕਹਿਣਾ ਕਿ 11,840 ਰੁਪਏ ਜਿਹੜਾ ਉਹ ਭਾਅ ਲੱਗਿਆ। ਔਰ ਨਰਮੇ ਨੂੰ ਥੋਕ ਦੇ ਵਿੱਚ ਖਰੀਦਣ ਵਾਲਾ ਜਿਹੜੇ ਵਪਾਰੀ ਨੇ ਉਹ ਇਹ ਕਹਿੰਦੇ ਨੇ ਕਿ 1 ਅਕਤੂਬਰ ਤੋਂ 31 ਮਾਰਚ ਤੱਕ ਨਰਮਾ ਜਿਹੜੀ ਉਹਦੀ ਖਰੀਦ ਹੁੰਦੀ ਆ। ਉਦੋਂ ਬਾਅਦ ਰੇਟ ਸਰਕਾਰੀ ਰਿਕਾਰਡ ਦੇ ਵਿੱਚ ਨਹੀਂ ਆਉਂਦਾ। ਕਈ ਮੰਡੀਆਂ ਦੇ ਵਿੱਚ ਇਸ ਵਾਰੀ ਨਰਮਾ 12,000 ਰੁਪਏ ਨੂੰ ਵੀ ਵਿਕ ਗਿਆ। ਜਿਹੜੀ ਗੱਲ ਸਟੋਰੇਜ ਦੀ ਆਉਂਦੀ ਆ ਨਾ, ਜਿਹੜੀ ਆਪਾਂ ਸਾਈਲੋ ਦੀ ਗੱਲ ਕਰਦੇ ਰਹੇ ਆ ਕਿਸਾਨ ਅੰਦੋਲਨ ਦੇ ਦੌਰਾਨ, ਉਹ ਇਹੀ ਆ ਕਿ ਜੇ ਕਿਸੇ ਤਰੀਕੇ ਦੇ ਨਾਲ ਸਰਕਾਰਾਂ ਕੁਝ ਬਾਂਹ ਫੜਨ, ਇਹ ਸਟੋਰ ਹੋਵੇ, ਉਹਦਾ ਰੈਂਟ ਲੈ ਲੈਣ ਕਿਸਾਨਾਂ ਤੋਂ। ਜੇ ਸਟੋਰੇਜ ਥੋੜੇ ਬਣ ਜਾਣ ਕਿ ਕੋਈ ਕਿਸਾਨ ਉੱਥੇ ਸਟੋਰ ਕਰ ਸਕੇ ਇਹਨੂੰ ਜਿਹੜੀਆਂ ਫਸਲਾਂ ਨੇ ਉਹਨਾਂ ਨੂੰ, ਔਰ ਸਟੋਰ ਕਰਕੇ ਥੋੜੇ ਚਿਰ ਬਾਅਦ ਜਿਹੜਾ ਉਹ ਵੇਚ ਸਕਣ। ਔਰ ਜਿਹੜਾ ਸਵਾਲ ਇਹਦੇ ਵਿੱਚ ਇਹ ਆ ਕਿ ਜੇ ਉਹ ਸਟੋਰ ਕਰ ਸਕਣ ਤਾਂ ਇਹਦੇ ਨਾਲ ਫਿਰ ਇਹ ਹੋਊਗਾ ਕਿ ਕਿਸਾਨਾਂ ਨੂੰ ਇਹ ਭਾਅ ਮਿਲੂਗਾ। ਕਿਸਾਨਾਂ ਤੋਂ ਤਾਂ ਖਰੀਦ ਲਿਆ ਗਿਆ ਨਰਮਾ, ਪਰ ਇਹ ਵਪਾਰੀਆਂ ਨੇ ਲੈ ਲਿਆ ਤੇ ਵਪਾਰੀ ਜਿਹੜੇ ਨੇ ਉਹਨਾਂ ਨੇ ਅੱਗੇ ਹੁਣ ਇਹ ਨਰਮਾ ਦੁੱਗਣੇ ਭਾਅ ਦੇ ਉੱਤੇ ਵੇਚਿਆ ਜੀ। ਸੋ ਇਹਦਾ ਫਾਇਦਾ ਬਹੁਤਾ ਕਿਸਾਨਾਂ ਨੂੰ ਨਹੀਂ ਹੋਇਆ। ਕੁਝ ਵੱਡੇ ਕਿਸਾਨ ਨੇ ਜਿਨ੍ਹਾਂ ਨੇ ਤੁਸੀਂ ਇਹ ਕਹਿ ਲਓ ਕਿ ਇਹਨੂੰ ਸਟੋਰ ਕੀਤਾ ਹੋਇਆ, ਉਹ ਜ਼ਰੂਰ ਹੈਗੇ ਨੇ ਜਿਨ੍ਹਾਂ ਨੇ ਇਹਨੂੰ ਵੇਚਿਆ, ਨਹੀਂ ਤਾਂ ਬਹੁਤਾ ਫਾਇਦਾ ਇਹਦਾ ਵਪਾਰੀਆਂ ਨੂੰ ਹੋਇਆ। ਜੀ ਬਿਲਕੁਲ, ਜਿਹੜਾ ਮਾਤਰ ਕਿਸਾਨ ਹੈ ਜੀ ਉਹਨੂੰ ਤਾਂ ਫਸਲ ਵੇਚੇ ਬਿਨਾ ਅੱਗੇ ਦਾ ਰਾਸ਼ਨ ਪਾਣੀ ਬਹੁਤ ਔਖਾ ਮਿਲਦਾ, ਉਹ ਨਾ ਹੀ ਵਿਚਾਰਾ ਸਟੋਰ ਕਰਨ ਜੋਗਾ ਹੁੰਦਾ। ਅਪ੍ਰੈਲ ਮਹੀਨੇ ਹੀ ਲੂ ਨੇ ਲੋਕ ਅੰਦਰ ਵਾੜਤੇ ਆਪਣੇ ਪੰਨੂ ਸਾਹਿਬ, ਕੀ ਇਹ ਸੱਚ ਹੈ ਵੀ ਲੂ ਅੱਗੇ ਜਿਹੜੀ ਮਈ ਜੂਨ ਚ ਚੱਲਦੀ ਉਹਨੇ ਅਪ੍ਰੈਲ ਚ ਹੀ ਤੇਵਰ ਦਿਖਾਤੇ ਆਪਦੇ? ਦਿਖਾ ਦਿੱਤੇ ਜੀ, ਐਤਕੀ ਗਰਮੀ ਬਹੁਤ ਅਰਲੀ ਆ ਗਈ ਹੈ ਜੀ। ਅਸਲ ਦੇ ਵਿੱਚ ਤਾਂ ਮਾਰਚ ਦੇ ਮਹੀਨੇ ਦੇ ਵਿੱਚ ਹੀ ਗਰਮੀ ਨੇ ਵੱਟ ਕੱਢਣੇ ਸ਼ੁਰੂ ਕਰ ਦਿੱਤੇ ਸੀਗੇ। ਵਿਸਾਖੀ ਤੋਂ ਪਹਿਲਾਂ ਵੈਸੇ ਲੂ ਚੱਲਦੀ ਨਹੀਂ ਹੁੰਦੀ ਪਹਿਲਾਂ, ਜੀ, ਪਰ ਨੇਚਰ ਹੈ, ਕੁਦਰਤ ਹੈ
ਕੁਦਰਤ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਜੀ, ਕੁਦਰਤ ਆਪਣੇ ਤਰੀਕੇ ਦੇ ਨਾਲ ਚੱਲਦੀ ਆ। ਪੰਜਾਬ ਤੇ ਗਵਾਂਢੀ ਸੂਬੇ ਜਿਹੜੇ ਨੇ ਹਰਿਆਣਾ, ਰਾਜਸਥਾਨ, ਇਸ ਵਾਰੀ ਤੇਜ਼ ਗਰਮੀ ਪੈਣ ਲੱਗੀ ਆ। ਬੰਦਿਆਂ ਤੋਂ ਲੈ ਕੇ ਪਸ਼ੂ ਪੰਛੀ ਜਿਹੜੇ ਨੇ ਉਹ ਤੰਗ ਹੋਣੇ ਸ਼ੁਰੂ ਹੋਏ ਨੇ। ਮਾਲਵਾ ਖੇਤਰ ਦੇ ਵਿੱਚ ਅਗਲੇ 5 ਦਿਨਾਂ ਦੇ ਦੌਰਾਨ ਲੂ ਚੱਲਣ ਦੀ ਚੇਤਾਵਨੀ ਜਾਰੀ ਕਰਨੀ ਪੈ ਗਈ ਹੈ ਜੀ। ਜਿਹੜੇ ਐਕਸਪਰਟ ਨੇ ਉਹਨਾਂ ਨੇ ਇਹ ਕਿਹਾ ਕਿ ਲੂ ਤੋਂ ਬਚਣ ਦੇ ਵਾਸਤੇ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ ਆ। ਖੇਤੀ ਵਿਗਿਆਨੀ ਇਹ ਕਹਿੰਦੇ ਨੇ ਕਿ ਹਰੇ ਚਾਰੇ ਤੇ ਸਬਜ਼ੀਆਂ ਨੂੰ ਲੂ ਤੋਂ ਬਚਾਉਣ ਦੇ ਵਾਸਤੇ ਲਗਾਤਾਰ ਪਾਣੀ ਦਿੱਤਾ ਜਾਵੇ। 40 ਡਿਗਰੀ ਤੋਂ ਉੱਪਰ ਤਾਪਮਾਨ ਪੰਜਾਬ ਦੇ ਵਿੱਚ ਚਲੇ ਗਿਆ ਔਰ ਇਹ ਅਗਲੇ ਕੁਝ ਦਿਨਾਂ ਦੇ ਦੌਰਾਨ ਹੋਰ ਚੜ੍ਹਨ ਦੀ ਸੰਭਾਵਨਾ ਹੈ। ਕਿਹਾ ਜਾ ਰਿਹਾ ਹੈ ਕਿ ਮਾਨਸਾ, ਬਠਿੰਡਾ, ਮੋਗਾ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ, ਬਰਨਾਲਾ, ਸੰਗਰੂਰ, ਪਟਿਆਲਾ ਅਗਲੇ ਲਗਾਤਾਰ 5 ਦਿਨ ਲੂ ਚੱਲੂਗੀ, ਗਰਮ ਹਵਾਵਾਂ ਚੱਲਣਗੀਆਂ ਔਰ ਇਹਨਾਂ ਦਿਨਾਂ ਦੇ ਦੌਰਾਨ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਤੇ ਲਗਾਤਾਰ 1 ਹਫ਼ਤਾ ਮੌਸਮ ਖੁਸ਼ਕ ਰਹੂਗਾ। 42 ਡਿਗਰੀ ਤੋਂ ਉੱਪਰ ਤਾਪਮਾਨ ਜਾ ਸਕਦਾ, 42 ਤੋਂ ਲੈ ਕੇ 19 ਦੇ ਵਿਚਾਲੇ ਰਹੂਗਾ। ਜਿਹੜੇ ਲੋਕਾਂ ਨੂੰ ਪ੍ਰੋਬਲਮਸ ਆਉਂਦੀਆਂ ਨੇ ਸਾਹ ਵਗੈਰਾ ਦੀ, ਉਹਨਾਂ ਨੂੰ ਜਿਹੜਾ ਇਸ ਲੂ ਤੋਂ ਬਚਣ ਦੇ ਵਾਸਤੇ ਸੁਝਾਅ ਜਿਹੜੇ ਐਕਸਪਰਟ ਨੇ, ਡਾਕਟਰ ਨੇ, ਉਹਨਾਂ ਦੇ ਵੱਲੋਂ ਦਿੱਤੇ ਗਏ ਆ। ਫਸਲਾਂ ਤੇ ਸਬਜ਼ੀਆਂ ਦਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਵਾਢੀ ਆ। ਜਿਹੜੇ ਘਰਾਂ ਦੇ ਅੰਦਰ ਰਹਿਣ ਦੀ ਜਿਹੜੀ ਵਾਰਨਿੰਗ ਦਿੱਤੀ ਗਈ ਆ ਉਹ ਕਿਸੇ ਆਮ ਬੰਦੇ ਦੇ ਵਾਸਤੇ ਤਾਂ ਜਿਹੜੀ ਨਹੀਂ ਹੋ ਸਕਦੀ ਕਿਉਂਕਿ ਇਸ ਵੇਲੇ ਕਿਸਾਨ ਕਣਕ ਦੀ ਵਾਢੀ ਦੇ ਵਿੱਚ ਲੱਗਿਆ ਹੋਇਆ, ਬਹੁਤ ਤੇਜ਼ੀ ਦੇ ਨਾਲ ਕੰਬਾਈਨਾਂ ਚੱਲ ਰਹੀਆਂ ਨੇ। ਚਲੋ ਇਸ ਪੱਖੋਂ ਇਹ ਚੰਗੀ ਗੱਲ ਹੈ ਕਿ ਮੀਂਹ ਵਗੈਰਾ ਦੀ ਕੋਈ ਸੰਭਾਵਨਾ ਨਹੀਂ ਹੈਗੀ, ਨਹੀਂ ਤਾਂ ਅਦਰਵਾਈਜ਼ ਇਹ ਵੀ ਹੋ ਜਾਂਦਾ ਜੀ ਕਿ ਮੀਂਹ ਦੀਆਂ ਸੰਭਾਵਨਾਵਾਂ ਦੇ ਵਿੱਚ ਫਸਲਾਂ ਦਾ ਨੁਕਸਾਨ ਹੋ ਜਾਂਦਾ। ਤੋ ਜੇ ਹਫ਼ਤਾ ਮੀਂਹ ਨਹੀਂ ਪੈ ਰਿਹਾ ਤੇ ਹਫ਼ਤੇ ਦੇ ਵਿੱਚ ਕਣਕ ਦੀ ਫਸਲ ਜਿਹੜੀ ਆ ਉਹਦੀ ਵਾਢੀ ਲਗਭਗ ਮੁਕੰਮਲ ਹੋ ਜਾਊਗੀ ਕਿਉਂਕਿ ਇੰਨੀ ਮਸ਼ੀਨ ਆ, ਇੰਨੀ ਕੰਬਾਈਨ ਆ, ਬੜੀ ਤੇਜ਼ੀ ਦੇ ਨਾਲ ਵਾਢੀ ਹੁੰਦੀ ਆ ਔਰ ਇਹਨਾਂ ਕੰਬਾਈਨਾਂ ਨੇ ਫਿਰ ਅੱਗੇ ਦੂਜੇ ਸੂਬਿਆਂ ਦੇ ਵੱਲ ਨੂੰ ਵੀ ਜਾਣਾ ਹੁੰਦਾ, ਇਸ ਕਰਕੇ ਕਟਾਈ ਤੇਜ਼ੀ ਦੇ ਨਾਲ ਹੁੰਦੀ ਆ। ਸੋ ਅਗਲੇ 1 ਹਫ਼ਤੇ ਦੇ ਦੌਰਾਨ ਪੰਜਾਬ ਦੇ ਵਿੱਚ ਇਹ ਲੂ ਚੱਲੂਗੀ। ਜੀ ਪਨੂੰ ਸਾਹਿਬ, ਪਾਕਿਸਤਾਨ ਤੇ ਸ਼੍ਰੀਲੰਕਾ ਦੇ ਸਿਆਸੀ ਹਾਲਾਤਾਂ ਤੇ ਜ਼ਿਕਰ ਕਰਨ ਤੋਂ ਇਲਾਵਾ, ਜਾਣਕਾਰੀਆਂ ਦੇਣ ਤੋਂ ਇਲਾਵਾ ਤੁਸੀਂ ਪੰਜਾਬ ਦੇ ਮੌਸਮ ਤੇ ਕਿਸਾਨ ਬਾਰੇ ਵੀ ਸਾਨੂੰ ਜਾਣਕਾਰੀ ਦਿੱਤੀ, ਹੋਰ ਅਹਿਮ ਖਬਰਾਂ ਤੇ ਵੀ ਚਰਚਾ ਕੀਤੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਪ੍ਰਵੀਨ, ਥੈਂਕ ਯੂ ਵੈਰੀ ਮਚ। ਜੀ ਜੀ। ਸੋ ਸਰੋਤਿਓ, ਦਰਸ਼ਕੋ, ਇਹ ਸਨ ਆਪਣੇ ਨਾਲ ਬਲਤੇਜ ਪਨੂੰ ਜੀ ਪੰਜਾਬ ਤੋਂ, ਜਿਨ੍ਹਾਂ ਨੇ ਆਪਾਂ ਨੂੰ ਕਈ ਅਹਿਮ ਖਬਰਾਂ ਦੇ ਨਾਲ ਜੁੜੀਆਂ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ। ਜਾਂਦੇ ਜਾਂਦੇ ਸਾਡੇ ਸਪਾਂਸਰਸ ਦੇ ਉੱਤੇ ਇੱਕ ਵਾਰ ਨਜ਼ਰ ਫੇਰ ਮਾਰ ਲੈਂਦੇ ਆ। ਇਸ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਨਾਲ ਤੁਸੀਂ ਕਿਸੇ ਵੀ ਤਰ੍ਹਾਂ ਦੀ ਜੇਕਰ ਇੰਸ਼ੋਰੈਂਸ ਲੈਣੀ ਹੈ ਤਾਂ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਨੰਬਰ ਹੈ 408 272 2500। ਇਸੇ ਤਰ੍ਹਾਂ ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਜੇ ਤੁਹਾਡਾ ਕੋਈ ਵੀ ਸਵਾਲ, ਇਨਕੁਆਇਰੀ ਹੈ ਤਾਂ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਨੰਬਰ ਹੈ ਜੀ 415 909 0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫ੍ਰੈਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ, ਰਾਹੁਲ ਗੁਰਪਾਲ ਗਿੱਲ ਸੈਕਰਾਮੈਂਟੋ, ਰੇਸ਼ਮ ਸਿੰਘ ਨਿੱਜਰ ਯੂਬਾ ਸਿਟੀ, ਮਨਦੀਪ ਸਿੰਘ ਕਾਲੋਂ ਮੋਡੈਸਟੋ, ਰਵਿੰਦਰ ਸਿੰਘ, ਪ੍ਰੀਤਮ ਸਿੰਘ, ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਦ ਬੇਕਰਸਫੀਲਡ, ਗੁਰਮੇਲ ਲਿੱਦੜ ਬੇਕਰਸਫੀਲਡ ਅਤੇ ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ ਤੋਂ ਇਸ ਪ੍ਰੋਗਰਾਮ ਦੇ ਸਪਾਂਸਰ ਸਨ। ਅਸੀਂ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਦਾ। ਤੁਸੀਂ ਵੀ ਜੇਕਰ ਕੋਈ ਦਰਸ਼ਕ ਜਾਂ ਕੋਈ ਫਰਮ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਤਾਂ ਸਾਡੇ ਸਟੂਡੀਓ ਦੇ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ। ਨੰਬਰ ਹੈ 408 272 5200। ਸੋ ਦਰਸ਼ਕੋ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਅਹਿਮ ਤੇ ਹੋਰ ਕਈ ਅਹਿਮ ਜਾਣਕਾਰੀਆਂ ਤੇ ਅਹਿਮ ਪ੍ਰੋਗਰਾਮਾਂ ਦੇ ਲਈ ਲਗਾਤਾਰ ਸੁਣਦੇ ਰਹੋ ਪੰਜਾਬੀ ਰੇਡੀਓ USA, ਆਵਾਜ਼-ਏ-ਪੰਜਾਬੀਅਤ।